ਅਸੀਂ ਹੁਣ ਪਿੰਡ ਪੂਰੇ ਦਾ ਚੱਕਰ ਕੱਢ ਕੇ ਆਵਾਂਗੇ। ਨਾਲ ਦੀ ਨਾਲ ਤੁਹਾਨੂੰ ਕੈਮਰੇ ਦੀ ਅੱਖ ਨਾਲ ਵਿਖਾਈ ਜਾਣਾ। ਤੁਹਾਨੂੰ ਐਂ ਹੀ ਲੱਗਣ ਡਿਆ ਹੋਣਾ ਵੇਖਣ ਵਾਲਿਆਂ ਨੂੰ ਜਿਹੜੇ ਸਕਰੀਨਾਂ 'ਤੇ ਵਹਿੰਦੇ ਵੀ ਜਿਵੇਂ ਕੋਈ 3D ਚੀਜ਼ਾਂ ਨੇ ਘਰ ਹੱਥ ਨਾਲ ਬਣਾਈਆਂ ਹੋਈਆਂ ਨਾ, ਜਾਂ ਤਸਵੀਰਾਂ ਨੇ। ਵਿੱਚੋਂ ਵਿੱਚ ਸ਼ਹਿਰ ਦੇ ਟਰੈਮਾਂ, ਸਾਈਕਲਾਂ, ਲੋਕ ਤੁਰੇ ਫਿਰਦੇ ਨਾ ਵੀ ਕਿਆ ਸੋਹਣੇ ਨਜ਼ਾਰੇ ਆ। ਤੇ ਸਵਾਦ ਪੂਰਾ ਆ ਰਿਹਾ, ਐਂ ਲੱਗਣ ਡਿਆ ਜਿਵੇਂ ਨਾ ਕੋਈ 3D ਚੀਜ਼ਾਂ ਆਪਾਂ ਵੇਖਣ ਡਿਆ ਨਾ, ਮਤਲਬ ਕੋਈ ਤਸਵੀਰਾਂ ਨੇ ਹੱਥ ਨਾਲ ਬਣਾਈਆਂ ਇਸ ਤਰ੍ਹਾਂ ਦੀਆਂ। ਇਹ ਸਾਰੇ ਸਾਹਮਣੇ ਨਜ਼ਰ ਆਉਂਦੇ ਨੇ, ਘਰ ਨੇ ਇਹਨਾਂ ਪਿੰਡ ਵਾਲਿਆਂ ਦੇ ਆ ਸਾਹਮਣੇ। ਤੇ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਇੱਥੇ ਘੁੰਮਣ ਵਾਸਤੇ, ਪੂਰੀ ਦੁਨੀਆ ਤੋਂ ਜਿਹੜੇ ਆਉਂਦੇ ਨੇ ਉਹ ਫਿਰ ਇੱਥੋਂ ਬੋਟਸ ਹਾਇਰ ਕਰਕੇ ਪੂਰੇ ਦਾ ਪੂਰਾ ਪਿੰਡ ਅੰਦਰ ਤੱਕ ਜਾ ਕੇ ਘੁੰਮ ਕੇ ਆਉਂਦੇ ਨੇ। ਇਹਨਾਂ ਦਾ ਇਸ ਤਰ੍ਹਾਂ ਛੋਟੀਆਂ ਕਸ਼ਤੀਆਂ ਵੀ ਹੈਗੀਆਂ, ਵੱਡੀਆਂ ਵੀ ਹੈਗੀਆਂ, ਤੁਸੀਂ ਇਹਨਾਂ ਨੂੰ ਲਿਜਾ ਕੇ ਤੇ ਅੰਦਰ ਸਾਰਾ ਟੂਰ ਕਰ ਸਕਦੇ ਜੀ। ਮਤਲਬ ਜੇ ਤੁਸੀਂ ਗਰੁੱਪ ਦੀ ਸ਼ਕਲ 'ਚ ਜਾਣਾ ਤਾਂ ਵੀ ਵੱਡੀ ਬੋਟ ਮਿਲ ਜਾਂਦੀ ਹੈ, ਜੇ ਤੁਸੀਂ ਥੋੜ੍ਹੇ ਲੋਕ ਜਾਣਾ ਤਾਂ ਛੋਟੀ ਵੀ ਮਿਲ ਜਾਂਦੀ ਹੈ। ਅੰਦਰ ਕੈਫੇ ਵੀ ਬਣੇ ਨੇ ਤੇ ਵਿਜ਼ਿਟਿੰਗ ਹਾਊਸ ਵੀ ਨੇ, ਮਤਲਬ ਰਾਤ ਰੁਕਣ ਵਾਲਾ ਵੀ ਤੁਸੀਂ ਇੱਥੇ ਇੰਤਜ਼ਾਮ ਹੈਗਾ। ਤੁਸੀਂ Airbnb ਵੀ ਇਹਨਾਂ ਦੇ ਘਰ ਜਿਹੜੇ ਆ ਕਰ ਸਕਦੇ ਹੋ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਮੇਰੇ ਚੈਨਲ ਪੰਜਾਬੀ ਦਾ। ਤੇ ਕੱਲ ਜਿਵੇਂ ਤੁਸੀਂ ਵੇਖਿਆ ਪਿਛਲੇ ਵਲੌਗ 'ਚ ਅਸੀਂ ਸਾਂਝਾ ਪੰਜਾਬ ਮੇਲਾ ਇੰਜੋਏ ਕੀਤਾ, ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਣਾ। ਤੇ ਅੱਜ ਮੈਂ ਪਹੁੰਚ ਗਿਆ ਰਾਤੋਂ ਰਾਤ ਨੈਦਰਲੈਂਡ, ਕਿਉਂਕਿ ਵੀਜ਼ਾ ਮੇਰੇ ਕੋਲ ਆ ਸ਼ਾਰਟ ਥੋੜ੍ਹੇ ਦਿਨਾਂ ਦਾ। ਤੇ ਮੈਂ ਕਿਹਾ ਵੀ ਚਲੋ ਇੱਕ ਵਾਰੀ ਜਿੰਨਾ ਕੁ ਘੁੰਮਿਆ ਜਾ ਸਕਦਾ ਨਾ ਉਹਨਾਂ ਘੁੰਮ ਲਵਾਂ। ਮੈਂ ਐਮਸਟਰਡੈਮ ਨਾਰਥ ਸਾਈਡ 'ਤੇ, ਇਹ ਪਹਿਲੋਂ ਜਿਹੜਾ ਇਹ ਪਿੰਡ ਆਉਂਦੇ ਹੁੰਦਾ ਸੀ ਜਿਹੜੇ ਮਾਹੀਗੀਰ, ਜਿਹੜੇ ਮੱਛੀਆਂ ਫੜਨ ਵਾਲੇ, ਉਹਨਾਂ ਦਾ ਪਿੰਡ ਸੀ। ਤੇ ਬਾਅਦ 'ਚ ਸ਼ਹਿਰ 'ਚ ਤਬਦੀਲ ਹੋ ਗਿਆ ਵਕਤ ਦੇ ਨਾਲ ਨਾਲ। ਇਹ ਪੁਰਾਣੀ ਗੱਲ ਹੈ ਜਿਹੜੀ ਮੈਂ ਦੱਸਣ ਡਿਆ ਹਿਸਟਰੀ ਦੇ ਮੁਤਾਬਕ। ਤੇ ਇਹ ਇੱਥੇ ਅੱਜ ਘੁੰਮਣ ਵਾਸਤੇ ਆਏ ਆ। ਇਹਦੀ ਤਕਰੀਬਨ ਆਉਂਦੇ ਵੀ 11 ਕੁ ਲੱਖ ਟੋਟਲ ਆਬਾਦੀ ਹੈ ਪੂਰੇ ਸ਼ਹਿਰ ਦੀ। ਪਹਿਲੋਂ ਇਹ ਕੈਪੀਟਲ ਹੁੰਦਾ ਸੀ ਨੈਦਰਲੈਂਡ ਦਾ, ਹੁਣ ਕੈਪੀਟਲ ਦੂਜਾ ਸ਼ਹਿਰ ਹੈ, ਮੇਰਾ ਨਾਂ ਦਿਮਾਗੋਂ ਨਿਕਲ ਗਿਆ, ਕਾਫੀ ਦੇਰ ਇਹ ਕੈਪੀਟਲ ਰਿਹਾ। ਸੋ ਅਸੀਂ ਤੁਹਾਨੂੰ ਡਾਮ ਸਕੁਏਰ, ਸੈਂਟਰਮ ਤੇ ਕੁਝ ਹੋਰ ਜਗ੍ਹਾਵਾਂ ਤੇ ਅੱਜ ਦੇ ਵਲੌਗ 'ਚ ਲੈ ਕੇ ਜਾਵਾਂਗੇ। ਤੇ ਅਸੀਂ ਉਹ ਫੈਰੀ ਤੇ ਬਹਿ ਕੇ ਨਾਰਥ ਸਾਈਡ ਤੋਂ ਈਸਟ ਸਾਈਡ, ਉੱਧਰ ਕਿਹੜੀ ਸਾਈਡ ਤੇ ਇਧਰ ਤਾਰਫ ਕਰਾਦਾ ਭਾਂਜਾ ਮੇਰਾ ਸ਼ਬਾਜ਼ ਢਿੱਲੋਂ, ਤੇ ਇਹ ਇੱਥੇ ਰਹਿੰਦਾ, ਇਹ ਅੱਜ ਮੈਨੂੰ ਘੁਮਾ ਰਿਹਾ। ਇੱਥੋਂ ਫੈਰੀ ਤੇ ਬਹਿ ਗਿਆ ਆਪਾਂ ਆਊਟ ਸਾਈਡ ਤੇ ਜਾਵਾਂਗੇ, ਲੈ ਕੇ ਜਾਏਗੀ ਆਪਾਂ ਨੂੰ ਦੂਸਰੇ ਪਾਸੇ, ਕਿਉਂਕਿ ਇਧਰੋਂ ਜਿਹੜਾ ਨਾ ਰੋਡ ਕੋਈ ਨਹੀਂ ਹੈ। ਅੱਛਾ, ਤੇ ਟਿਕਟ ਹੁੰਦੀ ਇਹਦੀ? ਨਹੀਂ, ਇਹਦੀ ਕੋਈ ਟਿਕਟ ਨਹੀਂ ਹੁੰਦੀ ਹੈ, ਇਹ ਫ੍ਰੀ ਹੁੰਦੀ ਹੈ ਭਾਜੀ। ਅੱਛਾ, ਹਾਂਜੀ, ਵਾਹ, ਲੈ ਵੇ ਫੈਰੀ ਇਹਨਾਂ ਫ੍ਰੀ ਚਲਾਈ ਹੋਈ ਇੱਧਰੋਂ ਉੱਧਰ ਪਾਰ ਕਰਨ ਵਾਸਤੇ, ਦੂਸਰੀ ਤਰਫ ਲੈ ਕੇ ਜਾਣ ਵਾਸਤੇ। ਹਾਂ ਠੀਕ ਹੈ। ਲਓ ਜੀ, ਆਪਾਂ ਫੈਰੀ ਤੇ ਬਹਿ ਚੱਲੇ ਹਾਂ ਤੇ ਚੱਲੇ ਹਾਂ ਦੂਜੇ ਪਾਸੇ ਜਿੱਧਰ ਆਪਾਂ ਘੁੰਮਣ ਚੱਲੇ ਹਾਂ। ਆ ਸਾਈਕਲ ਸੁਕਲ ਲੋਕੀ ਸਾਰੇ ਵਿੱਚ ਹੀ ਵਾਲ ਲੈਂਦੇ ਆ, ਸਾਈਕਲ, ਸਕੂਟੀਆਂ, ਜੇ ਉਹ ਸਾਰਾ ਕੁਝ ਵਿੱਚ ਤੇ ਦੂਜੇ ਪਾਰ। ਲਓ ਜੀ, ਫੈਰੀ ਜਿਹੜੀ ਹੈ ਤੁਰ ਪਈ ਇੱਧਰੋਂ ਆਸ ਪਾਸੇ, ਜਿਵੇਂ ਤੁਹਾਨੂੰ ਦੱਸਿਆ ਫ੍ਰੀ ਲਿਜਾਂਦੀ ਹੈ। ਤੇ ਇੱਥੇ ਅਸੀਂ ਜਾਂਦੇ ਪਏ ਹਾਂ। ਇਹ ਜਿਹੜਾ ਸ਼ਹਿਰ ਹੈ, ਕਹਿੰਦੇ ਆ ਵੀ ਜਦੋਂ 12ਵੀਂ ਸਦੀ ਸੀ ਨਾ, ਉਦੋਂ ਛੋਟੇ ਮਾਹੀਗੀਰਾਂ ਦਾ ਸ਼ਹਿਰ ਸੀ। ਫਿਰ 17ਵੀਂ ਸਦੀ ਦੇ ਗੋਲਡਨ ਐਚ ਦੇ ਦੌਰਾਨ ਬੈਨ ਅਲ-ਅਕਵਾਮੀ ਤਜਾਰਤੀ ਮਰਕਜ਼ ਬਣਿਆ ਰਿਹਾ 12ਵੀਂ ਸਦੀ ਦੇ ਵਿੱਚ। 17ਵੀਂ ਸਦੀ ਦੇ ਵਿੱਚ ਇੱਥੇ ਫਲਿਮਿੰਗ, ਯਹੂਦੀ, ਹੋਰ ਬਹੁਤ ਸਾਰੇ ਪਨਾਹ ਗਜ਼ੀਨ ਜਿਹੜੇ ਆਏ ਆ। ਤੇ ਆਂਦੇ ਵੀ 20ਵੀਂ ਸਦੀ ਦੇ ਵਿੱਚ ਇੰਡੋਨੇਸ਼ੀਅਨ, ਤਰਕਿਸ਼, ਮਰਾਕਸ਼, ਉਹਨਾਂ ਦੀ ਤਾਦਾਦ ਬਹੁਤ ਵੱਡੀ ਜਿਹੜੀ ਆ ਇਸ ਸ਼ਹਿਰ ਦੇ ਵਿੱਚ ਅੱਜ ਵੀ ਆਬਾਦ ਹੈ, ਜਿਹੜੇ 20ਵੀਂ ਸਦੀ ਦੇ ਵਿੱਚ ਇੱਥੇ ਆਏ ਆ। ਤੇ ਮੌਸਮ ਦੇ ਇਤਬਾਰ ਦੇ ਨਾਲ ਬੜਾ ਖੂਬਸੂਰਤ ਮੌਸਮ, ਬੜਾ ਵੈਦਰ ਵਧੀਆ ਰਹਿੰਦਾ। 3 ਮਹੀਨਿਆਂ ਦੇ ਵਿੱਚ ਥੋੜੀ ਜਿਹੀ ਉਹ ਮਤਲਬ ਐਵੇਂ ਦਾ ਮੌਸਮ ਹੈ ਜਿਵੇਂ ਦਾ ਮੈਂ ਹੁਣ ਵੀ ਠੰਡ ਹੀ ਆ, ਵੀਕ ਟੈਂਪਰੇਚਰ। ਤੇ ਵੈਸੇ ਠੰਡ ਜਿਹੜੀ ਸਰਦੀ ਆ ਓਵਰਆਲ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜੇ ਘੁੰਮਣ ਵਾਲੇ 3 ਮਹੀਨੇ ਆ ਉਹਦੇ ਵਿੱਚ ਆਉਂਦੇ ਜੂਨ, ਜੁਲਾਈ, ਅਗਸਤ ਜਾਂ ਸੈਪਟੈਂਬਰ ਦਾ ਸਟਾਰਟਿੰਗ ਜਿਹੜਾ ਵਾ ਉੱਥੇ ਤੱਕ, ਸੈਪਟੈਂਬਰ ਦੇ ਐਂਡ ਤੇ ਜਾ ਕੇ ਇੱਥੇ ਵੀ ਜਿਹੜੀ ਆ ਠੰਡ ਵੱਧ ਜਾਂਦੀ ਵਾਵਾ ਸਾਰੀ। ਸੋ ਜੈਕਟਾਂ ਪਾ ਕੇ, ਓਵਰਕੋਟ ਪਾ ਕੇ ਘੁੰਮਣਾ ਪੈਂਦਾ। ਤੇ ਆਹ ਫੈਰੀ ਸਾਨੂੰ ਲੈ ਆਈ ਉਸ ਪਾਸੇ। ਮੈਟਰੋ, ਟ੍ਰੈਮ ਇੱਥੇ ਵੀ ਵਧੀਆ ਤਰੀਕੇ ਨਾਲ ਸਾਰੇ ਸ਼ਹਿਰ ਚੱਲਦੀਆਂ ਨੇ। ਜਿਹੜਾ ਸੈਂਟਰਮ ਹੈ ਇੱਥੋਂ ਆਉਂਦੇ ਵੀ ਸਾਰੇ ਪਾਸੇ ਜਾਂਦੀਆਂ, ਈਸਟ, ਨਾਰਥ, ਵੈਸਟ, ਹਰ ਪਾਸੇ ਨੂੰ
ਟ੍ਰੈਮ ਜਿਹੜੀਆਂ ਚੱਲਦੀਆਂ। ਇਹ ਆ ਗਏ, ਇਹਨੂੰ ਆਉਂਦੇ ਆ ਸੈਂਟਰਮ ਸ਼ਹਿਰ ਦਾ। ਵੈਸੇ ਇਹਦੇ ਥੱਲੇ ਜਿਹੜਾ ਟ੍ਰੇਨ ਸਟੇਸ਼ਨ ਹੀ ਆ, ਉੱਤੇ ਪਿਛਲੀ ਸਾਈਡ ਤੇ ਬੱਸ ਸਟੇਸ਼ਨ ਆ। ਐਮਸਟਰਡਮ ਸੈਂਟਰਲ, ਤੁਸੀਂ ਇਹਨੂੰ ਸੈਂਟਰ ਕਹਿ ਸਕਦੇ ਹੋ ਵੀ ਸ਼ਹਿਰ ਦਾ ਸੈਂਟਰ ਹੈ ਇਸ ਵੇਲੇ। ਉੱਥੇ ਮੈਂ ਉਹ ਸਾਹਮਣੇ ਚਰਚ ਬੈਲੀਸਕਾ ਚਰਚ ਸ਼ਾਇਦ ਇਹਦਾ ਨਾਮ ਹੈ। ਉਸ ਤੋਂ ਬਾਅਦ ਅੱਗੇ ਅਸੀਂ ਜਾਣਾ ਵਾ ਡੈਮ ਸਕੁਆਇਰ ਵਾਲੇ ਪਾਸੇ। ਇਹ ਐਮਸਟਰਡਮ ਦਾ ਮੇਨ ਜਿਹੜੀ ਜਗ੍ਹਾ ਹੈ, ਸੈਂਟਰਲ ਇਹਨੂੰ ਕਿਹਾ ਜਾਂਦਾ ਹੈ। ਇੱਥੋਂ ਟ੍ਰੈਮਾਂ ਵਗੈਰਾ ਜਿਹੜੀਆਂ ਚੱਲਦੀਆਂ ਨੇ ਅੰਦਰੂਨੀ ਸ਼ਹਿਰ ਦੇ ਵਿੱਚ। ਫਿਰ ਫੈਰੀ ਚੱਲਦੀ ਜਿਹੜੀ ਦੂਜੀਆਂ ਸਾਈਡਾਂ ਤੇ ਲੈ ਕੇ ਜਾਂਦੀ ਹੈ ਗਲੀਆਂ ਗੁਲੀਆਂ ਦੇ ਵਿੱਚ। ਇਸ ਤਰ੍ਹਾਂ ਦਾ ਕਰਕੇ ਇੱਥੇ ਸਾਹਮਣੇ ਆ ਵਿਕਟੋਰੀਆ ਹੋਟਲ, ਤੇ ਇਹਨੂੰ ਆਉਂਦੇ ਆ ਡੈਮ ਸਤਰਾ। ਉਧਰ ਨੂੰ ਜਿਹੜੀ ਡੈਮ ਸਕੁਆਇਰ ਵੱਲ ਨੂੰ ਸੜਕ ਜਾਂਦੀ ਆ ਉਹਨੂੰ ਆਉਂਦੇ ਜਿਵੇਂ ਤੁਹਾਨੂੰ ਪੈਦਲ ਹੀ ਤੁਰਦੇ ਬੰਦੇ ਇਨਸਾਨ ਹੀ ਨਜ਼ਰ ਆਉਣਗੇ, ਬੜੀਆਂ ਬੰਦੇ, ਸਾਈਕਲ ਜਾਂ ਫਿਰ ਟ੍ਰੈਮਾਂ। ਹਰ ਪਾਸੇ ਨੂੰ ਵੇਖੋ, ਕੋਈ ਇੱਧਰ ਨੂੰ ਜਾਂਦੀ, ਕੋਈ ਉੱਧਰ ਨੂੰ ਜਾਂਦੀ ਹੈ, ਸਾਈਕਲਾਂ ਤੇ ਭੱਜੇ ਫਿਰਦੇ। ਇਸੇ ਤਰ੍ਹਾਂ ਤੁਹਾਡੀ ਉੱਤੋਂ ਨਜ਼ਰ ਪਵੇਗਾ, ਤੁਹਾਨੂੰ ਪੈਦਲ ਚੱਲਦੇ, ਵਾਕ ਕਰਦੇ ਲੋਕ ਹੀ ਲੋਕ ਨਜ਼ਰ ਆਉਣਗੇ। ਜਿਵੇਂ ਮੈਂ ਲਾਸਟ ਟਾਈਮ ਟਰਕੀ ਗਿਆ ਹਾਂ, ਉੱਥੇ ਵੀ ਇਸ ਤਰ੍ਹਾਂ ਵੀ ਜਿਹੜੀ ਉਹ ਸਟਰੀਟ ਆ ਉਹਦੇ ਵਿੱਚ ਸਾਰੇ ਤੁਹਾਨੂੰ ਤੁਰਦੇ ਨਜ਼ਰ ਆਉਂਦੇ। ਕੋਈ ਐਂ ਜਾ ਰਿਹਾ, ਕੋਈ ਮਤਲਬ ਪੈਦਲ ਚੱਲਣ ਵਾਲਾ ਬਹੁਤਾ, ਤੇ ਸਾਈਕਲ ਵਾਲਾ। ਉਹ ਵੇਖੋ ਨਾਲ ਹੀ ਟ੍ਰੈਮ ਦਾ ਵਾ ਰੋਡ, ਨਾਲ ਹੀ ਗੱਡੀਆਂ ਜਾਂਦੀਆਂ। ਲਓ ਜੀ, ਇਹ ਜਿਹੜੀ ਦੁਕਾਨ ਹੈ, ਨਿੱਕਾ ਜਿਹਾ ਢਾਬਾ, ਇਹ ਹਾਲੈਂਡ ਦਾ ਹੁੰਦਾ ਵੀ ਨੰਬਰ 1 ਫਰਾਈਜ਼ ਇੱਥੋਂ ਮਿਲਦੇ ਆ। ਮੈਨੀਕਨ ਪਿਸ ਵਾਟਰ ਨੰਬਰ 1 ਹਾਲੈਂਡ ਫਰਾਈਜ਼ ਉਹ ਲਿਖਿਆ। ਉਹ ਲੈਣ ਲੱਗੀ ਉੱਥੇ ਤੱਕ, ਮੈਂ ਕਿਹਾ ਵੀ ਲੈ ਲਈਏ। ਤੇ ਆਹ ਜਿਹੜਾ ਖਲੋਤਾ ਲੈਣ ਲਵਾਉਣ ਵਾਸਤੇ, ਬਾਕੀ ਬੰਦੇ ਉਹ ਵਾ ਲੈਣ 'ਚ, ਉਹਨਾਂ ਨੇ ਉਹ ਸਾਰਿਆਂ ਨੇ ਆਉਣਾ ਤੇ ਫਿਰ ਲੈਣ ਮੁੱਕਣੀ। ਵਾਹ ਇਹ ਬੜੀ ਲੰਬੀ ਲੈਣ, ਬਹੁਤ ਲੰਬੀ ਲੈਣ ਆ ਭਾਜੀ। ਦੇਖੋ ਦੱਸੋ ਥਾਣੇ ਪਏ ਕਿ ਨਹੀਂ? ਮੈਂ ਤਾਂ ਖਲੋ ਖਾ ਲਈ, ਤਾਂ ਘੰਟਾ ਲੱਗ ਜਾਣਾ ਲੈਣ ਤੇ। ਇਹਦਾ ਲੈਣ ਬਹੁਤ ਲੰਮੀ ਆ ਭਾਜੀ, ਇਸ ਕਰਕੇ ਵਾਪਸੀ ਤੇ ਦੇਖ ਲੈਂਦੇ ਆ ਕੋਈ। ਚਲੋ ਵਾਪਸੀ ਦੇ। ਇਹ ਸਟਰੀਟ ਦੇ ਦੁਆਲੇ ਸਾਰੀਆਂ ਦੋਵੇਂ ਪਾਸੇ ਸ਼ਾਪਸ ਨੇ, ਛੋਟੀਆਂ ਛੋਟੀਆਂ ਕਾਫੀ ਦੀਆਂ, ਫਰਾਈਜ਼, ਕੁਝ ਦੁਕਾਨਾਂ ਨੇ। ਇਸ ਤਰ੍ਹਾਂ ਕਰਕੇ ਲੰਚ ਐਂਡ ਸਟੀਕ ਹਾਊਸ। ਅਸੀਂ ਜਾਂਦੇ ਪਏ ਹਾਂ ਡੈਮ ਸਕੁਆਇਰ ਵਾਲੇ ਪਾਸੇ। ਨਾਲ ਦੀ ਨਾਲ ਮੈਨੂੰ ਫਰਾਈਜ਼ ਵਾਲਾ ਨਜ਼ਰ ਆਇਆ, ਮੈਂ ਤੁਹਾਨੂੰ ਵਿਖਾਵਾਂ। ਵਿੱਚੋਂ ਵਿੱਚ ਸ਼ਹਿਰ ਦੇ ਟ੍ਰੈਮਾਂ, ਸਾਈਕਲਾਂ, ਲੋਕ ਤੁਰੇ ਫਿਰਦੇ। ਵਾਕਿੰਗ ਸਟਰੀਟ ਦੇ ਨਾਲ ਹੀ ਅੰਦਰ ਇੱਕ ਇਹਨਾਂ ਨੇ ਬੜੀ ਸੋਹਣੀ ਡੈਕੋਰੇਟ ਕੀਤੀ ਹੈ ਗਲੀ, ਉਹ ਬਣਾਈ ਹੈ। ਸਾਰੇ ਲੋਕ ਆਉਂਦੇ, ਫਿਰ ਫੋਟੋ ਵਗੈਰਾ ਖਿੱਚਦੇ। ਤੇ ਮਤਲਬ ਵੀ ਟੂਰਿਸਟ ਅਟਰੈਕਸ਼ਨ ਬਣਾਈ ਇਹਨਾਂ ਨੇ ਵਧੀਆ ਤਰੀਕੇ ਨਾਲ। ਤੁਸੀਂ ਆਓ ਤੇ ਇੰਜੋਏ ਕਰੋ। ਤੇ ਆਹ ਜਿਹੜੀ ਗਲੀ ਆ ਤੋਂ ਬਾਅਦ ਆ ਗਈ, ਇਹਨੂੰ ਆਉਂਦੇ ਨਿਊ ਇੰਦਾਇਕ। ਮਤਲਬ ਵੀ ਇੱਥੇ ਤੁਹਾਨੂੰ ਬ੍ਰਾਂਡ ਸਾਰੇ ਮਿਲ ਜਾਣਗੇ, ਛੋਟੀਆਂ ਛੋਟੀਆਂ ਦੁਕਾਨਾਂ ਗਰੋਸਰੀ ਵਾਲੀਆਂ। ਜੇ ਤੁਸੀਂ ਮਤਲਬ ਵੀ ਜਿਹੜੇ ਵੱਡੇ ਤੋਂ ਵੱਡੇ ਬ੍ਰਾਂਡ, ਉਹ ਵੀ ਇਸ ਗਲੀ 'ਚ ਤੁਹਾਨੂੰ ਲੱਭ ਜਾਂਦੇ। ਇਹਨੂੰ ਆਉਂਦੇ ਨਿਊ ਇੰਦਾਇਕ। ਤੇ ਇੱਥੇ ਟ੍ਰੈਫਿਕ ਫ੍ਰੀ ਹੈ, ਬਿਲਕੁਲ ਟ੍ਰੈਫਿਕ ਨਹੀਂ ਆਉਂਦੀ। ਇਹ ਤੁਰ ਕੇ ਹੀ ਸਾਰੇ ਪੈਦਲੋਂ ਪੈਦਲੀ ਬੰਦੇ। ਆਹ ਜਿਵੇਂ ਆ ਜਿਹੜੀ ਅਸੀਂ ਆ ਗਏ ਜੀ ਡੈਮ ਸਕੁਆਇਰ ਦੇ ਵਿੱਚ। ਇੱਥੇ ਆ ਛੋਟੀ ਟੂਰਿਸਟ ਵਾਸਤੇ ਉਹ ਵੀ ਚੱਲਦੀ ਹੈ। ਤੇ ਇਹ ਸਾਹਮਣੇ ਜਿਹੜਾ ਆਉਂਦਾ ਨਜ਼ਰ, ਇਹ ਪੈਲਸ ਆ। ਹੁਣ ਤੇ ਵੈਸੇ ਇੱਥੇ ਨਹੀਂ ਇਹਨਾਂ ਦੇ ਰਿਹਾਇਸ਼ ਪਜ਼ੀਰ ਰਹਿੰਦੇ ਨਹੀਂਗੇ, ਇੱਥੋਂ ਦੇ ਬਾਦਸ਼ਾਹ ਜਿਹੜੇ ਹੋਣੇ। ਮਿਊਜ਼ੀਅਮ ਬਣ ਗਿਆ, ਫਿਰ ਉਹ ਵੀ ਮਿਊਜ਼ੀਅਮ ਆ। ਫਿਰ ਉਹ ਇਹਨੂੰ ਪੂਰੇ ਦੇ ਪੂਰੇ ਨੂੰ ਡੈਮ ਸਕੁਆਇਰ ਆਉਂਦੇ। ਇਸ ਏਰੀਏ ਨੂੰ ਲੋਕ ਇੱਥੇ ਆ ਕੇ ਫੋਟੋ ਵਗੈਰਾ ਖਿੱਚਦੇ ਆ, ਬਹਿੰਦੇ ਆ, ਇੰਜੋਏ ਕਰਦੇ ਆ। ਇਹਨੂੰ ਆਉਂਦੇ ਆ ਡੈਮ ਸਕੁਆਇਰ। ਕਬੂਤਰ ਬੜੇ ਨੇ ਇੱਥੇ, ਜਿਵੇਂ ਉਹ ਮੈਂ ਲਾਸਟ ਟਾਈਮ ਇਸਤਾਂਬੁਲ ਗਿਆ ਨਾ, ਉੱਥੇ ਬੜੇ ਕਬੂਤਰ ਉਹ ਚੌਕ ਦੇ ਵਿੱਚ, ਇਸਤਕਲਾਲ ਸਟਰੀਟ ਦੇ ਵਿੱਚ। ਉੱਥੇ ਵੀ ਇਸੇ ਤਰ੍ਹਾਂ ਹੀ ਆ,
ਆ ਜਿਹੜੀਆਂ ਛੋਟੀਆਂ ਜੀਆਂ ਬੱਗੀਆਂ ਜੀਆਂ ਟ੍ਰੇਨਾਂ ਛੋਟੀਆਂ, ਇਹ 4 ਸਵੇਰੇ ਘੁੰਮਦੀਆਂ। ਇੰਨੇ ਝੰਡੇ ਲਾਏ ਫਲਸਤੀਨ ਦੇ, ਤੇ ਉਹ ਉਧਰ ਇਜ਼ਰਾਈਲ ਦਾ ਫੜ ਕੇ ਬੈਠਾ ਹੈ। ਇਹ ਜਿਹੜਾ ਇਹ ਮਿਊਜ਼ੀਅਮ ਆ ਸਾਹਮਣੇ, ਉਹਦੇ ਥੱਲੇ ਵੀ ਆਊਟਲੈਟ ਬਣੇ, ਦੁਕਾਨਾਂ ਬਣੀਆਂ। ਤੇ ਇਹਦਾ ਕੀ ਨਾਂ ਆ ਗਿਆ? ਇਹ ਸਾਹਮਣੇ ਜਿਹੜਾ ਨਜ਼ਰ ਆਉਂਦਾ ਇਹ ਰੋਲੈਕਸ ਦਾ ਪਲਾਜ਼ਾ ਆ, ਪੂਰੇ ਦਾ ਪੂਰਾ ਰੋਲੈਕਸ ਘੜੀਆਂ ਆਇਆ ਦਾ। ਤੇ ਆ ਜਿਹੜਾ ਬਾਇਨ ਕੋਰਫ, ਇਹਦੇ ਵਿੱਚ ਸਾਰਿਆਂ ਦੇ ਬ੍ਰਾਂਡ ਆ, ਜਿੰਨੇ ਵੀ ਵੱਡੇ ਵੱਡੇ ਬ੍ਰਾਂਡ ਮਤਲਬ ਇੰਟਰਨੈਸ਼ਨਲ ਬ੍ਰਾਂਡ ਨੇ, ਉਹ ਇਸ ਬਿਲਡਿੰਗ ਦੇ ਵਿੱਚ। ਇਹਨੂੰ ਸਾਰੇ ਨੂੰ ਆਉਂਦੇ ਜੀ ਟਾਈਮ ਸਕੁਅਰ ਚੌਕ। ਵੈਸੇ ਜਿਹੜੇ ਟੂਰਿਸਟ ਆਉਂਦੇ ਨੇ ਉਹਨਾਂ ਨੇ ਸੀੜੀਆਂ ਜਿਹੀਆਂ ਬਣਾਤੀਆਂ ਬਹਿਣ ਵਾਸਤੇ, ਆ ਕੇ ਵੈਦਰ ਇੰਜੋਏ ਕਰਨ ਉੱਤੇ। ਆਪਣੇ ਇਹਨਾਂ ਨੇ ਫੋਟੋਜ਼ ਬਣਾਈਆਂ ਨੇ। ਚੌਕ ਦਾ ਪਤਾ ਨਹੀਂ ਕੀ ਨਾਂ ਇਹਨੂੰ ਆਂਦੇ ਹੈ, ਇਹਨੂੰ ਡੈਮ ਸਕੁਅਰ ਹੈ ਤਾਂ ਡੈਮ ਸਕੁਅਰ ਹੀ ਆ। ਮਤਲਬ ਇਹ ਮੋਨੂਮੈਂਟ ਜਿਹੜਾ ਬਣਾਇਆ ਇਹਦਾ ਨਾਂ ਦਾ ਨਹੀਂ ਪਤਾ। ਮੈਂ ਗੂਗਲ ਕਰਕੇ ਵੇਖਿਆ, ਇਹਦਾ ਨਾਂ ਹੈ ਨੈਸ਼ਨਲ ਮੋਨੂਮੈਂਟ ਦਾ ਨਾਂ ਹੈ ਇਸ ਮੋਨੂਮੈਂਟ ਦਾ। ਇਹ ਬਿਲਕੁਲ ਜਿਹੜਾ ਡੈਮ ਸਕੁਅਰ ਆ, ਉਹ ਉਧਰਲੇ ਪਾਸੇ ਸ਼ਾਹੀ ਪੈਲਸ, ਇੱਧਰਲੇ ਪਾਸੇ ਰੋਲੈਕਸ ਬਿਲਡਿੰਗ, ਤੇ ਇੱਧਰ ਆ ਬ੍ਰਾਂਡ ਵਾਲਾ ਜਿਹੜਾ ਉਹਦੇ ਬਿਲਕੁਲ ਸਾਹਮਣੇ ਆ ਨੈਸ਼ਨਲ ਮੋਨੂਮੈਂਟ। ਫਰੈਂਚ ਜ਼ਬਾਨ 'ਚ ਜਾਂ ਇਹਨਾਂ ਦੀ ਜ਼ਬਾਨ 'ਚ ਕੁਛ ਲਿਖਿਆ ਵੀ ਆ, ਉਹ ਮੈਨੂੰ ਤਾਂ ਆਉਂਦੀ ਨਹੀਂ। ਆ ਇਹਦਾ ਸਰਾਊਂਡਿੰਗ ਚਾਰਜ ਵਾਲਾ, ਇੱਥੇ ਫਿਰ ਲੋਕ ਆ ਕੇ ਬਹਿ ਰਹਿੰਦੇ, ਆ ਕੇ ਇੰਜੋਏ ਕਰਦੇ। ਇੱਥੇ ਬਣੀਆਂ ਨਾ ਸੀੜੀਆਂ ਇਹਨਾਂ 'ਤੇ। ਅਸੀਂ ਡੈਮ ਸਕੁਅਰ 'ਚੋਂ ਨਿਕਲ ਕੇ ਨਾ ਹੋਰ ਪਾਸੇ ਜਾਣਦੇ, ਤੇ ਇਹ ਵਾ ਜੀ ਇੱਕ ਹੋਰ ਇਹਨਾਂ ਦਾ ਮਿਊਜ਼ੀਅਮ, ਬਹੁਤ ਪੁਰਾਣੀ ਇਹਦੀ ਹਿਸਟਰੀ ਵੀ। ਕੀ ਨਾਂ ਇਹਦਾ ਵਿਸ਼ਵਾਸ? ਐਨਾ ਫਰੰਕ ਹਾਊਸ। ਐਨਾ ਫਰੰਕ ਹਾਊਸ। ਇਹ ਵਾਲਾ ਆਪਾਂ ਹੁਣ ਜਾਣਾ ਕਿੱਥੇ? ਆਪਾਂ ਹੁਣ ਜਾ ਰਹੇ ਹਾਂ ਢਿੱਲੋਂ ਸਾਹਿਬ, ਖੇਤਹੋਰਨ। ਖੇਤਹੋਰਨ? ਹਾਂਜੀ, ਖੇਤਹੋਰਨ ਆਪਾਂ ਜਾ ਰਹੇ ਹਾਂ। ਉਹ ਨਾ ਬੜਾ ਸੋਹਣਾ ਪਿੰਡ ਆ ਇੱਕ, ਹਾਂ। ਉਹ ਤੁਹਾਨੂੰ ਦੇਖ ਕੇ ਜਿਹੜਾ ਨਾ ਬੜਾ ਮਜ਼ਾ ਆਏਗਾ। ਉਹ ਦੇਖਣ ਜਾ ਰਹੇ ਹਾਂ ਆਪਾਂ। ਚਲੋ ਜੀ, ਸ਼ਹਿਰੋਂ ਨਿਕਲ ਕੇ ਆਪਾਂ ਪਿੰਡ ਵਾਲੇ ਪਾਸੇ ਚੱਲੇ। ਹਾਂਜੀ, ਇੱਕ ਦਿਨ 'ਚ ਸਾਰਾ ਘੁੰਮ ਲੈਣਾ ਆਪਾਂ। ਐਮਸਟਰਡਮ ਸਾਰਾ ਘੁੰਮਿਆ ਤਾਂ ਨਹੀਂ ਜਾਣਾ, ਚਲੋ ਜਿੰਨਾ ਗੁਜ਼ਾਰਾ ਹੋ ਗਿਆ। ਨੈਦਰਲੈਂਡ ਹੀ ਘੁੰਮ ਲੈਣਾ ਭਾਜੀ ਆਪਾਂ ਸਾਰਾ ਇੱਕ ਦਿਨ ਦੇ ਵਿੱਚ ਨਾ। ਐਡਾ ਵੱਡਾ ਨਹੀਂ ਹੈ। ਆ ਜਾਂਦੀਆਂ ਇਹਨਾਂ ਦੀਆਂ ਕੁਸ਼ਤੀਆਂ ਜਿਹੜੀਆਂ ਚਲਾਉਂਦੇ ਨਾ ਕਨਾਲ 'ਚ, ਕਨਾਲ ਕਰੂਜ਼। ਕਨਾਲ ਕਰੂਜ਼ ਕਹਿੰਦੇ ਨੇ। ਹਾਂਜੀ, ਇਹ ਜਿਹੜੀਆਂ ਕਸ਼ਤੀਆਂ ਨਾ ਭਾਜੀ, ਇਹ ਤੁਸੀਂ ਇੱਥੋਂ ਨਾ ਰੈਂਟ ਤੇ ਕਸ਼ਤੀ ਲੈ ਸਕਦੇ ਹੋ। ਤੇ ਤੁਸੀਂ ਜਿਹੜਾ ਆਪਣਾ ਉਹਨੂੰ ਜਿੱਥੇ ਮਰਜ਼ੀ ਲਈ ਫਿਰੋ ਇੱਥੇ, ਫਿਰ ਬਾਅਦ ਦੇ ਵਿੱਚ ਇੱਥੇ ਤੁਸੀਂ ਵਾਪਸ ਲਿਆ ਕੇ ਛੱਡ ਦੇਣੀ ਇਹ ਜਗ੍ਹਾ ਤੇ। ਇਹ ਵੀ ਹੁੰਦਾ ਕਿ ਜੇ ਤੁਸੀਂ ਸਾਰੇ ਲੋਕਾਂ ਦੇ ਨਾਲ ਮਿਲ ਕੇ ਉਹ ਕਰਨਾ ਹੈ, ਤੇ ਉਹ ਵੀ ਤੁਸੀਂ ਕਰ ਸਕਦੇ ਹੋ ਕਰੂਜ਼ ਨਾ। ਜਿੱਦਾਂ ਕਿ ਇੱਕ ਦੇ ਵਿੱਚ 10-12 ਬੰਦੇ ਬੈਠੇ ਹੁੰਦੇ ਆ, ਇੱਥੋਂ ਤੁਸੀਂ ਉਹ ਕਰ ਸਿਟੀ ਦਾ ਰਾਉਂਡ ਕਰਦੇ ਆ ਜਿਸ ਜਿੱਥੇ ਕਨਾਲ ਜਾਂਦੀ। ਨਹੀਂ ਭਾਜੀ, ਇਹ ਜਿਹੜੀਆਂ ਕਨਾਲਾਂ ਨਾ ਸਾਰੀਆਂ ਇੱਕ ਦੂਸਰੇ ਨਾਲ ਲਿੰਕ ਆ। ਤੇ ਇਹ ਪੂਰੇ ਜਿਹੜਾ ਨਾ ਪੂਰਾ ਸ਼ਹਿਰ ਤੁਸੀਂ ਇੱਥੋਂ ਦੇਖ ਸਕਦੇ ਹੋ। ਜਿਹੜੇ ਉਹ ਜਗ੍ਹਾ ਹੈ ਨਾ ਦੇਖਣ ਵਾਲੀਆਂ ਪੁਆਇੰਟਸ, ਜਿਹੜੇ ਵੀ ਪੁਆਇੰਟਸ ਆ, ਉਹ ਸਭ ਦੇ ਨਾਲ ਲਿੰਕ ਆ। ਤੇ ਉਹ ਤੁਸੀਂ ਕਨਾਲ ਕਰੂਜ਼ ਕਰਕੇ ਜਿਹੜਾ ਨਾ ਇੱਥੇ ਬੋਟ ਟੂਰ ਤੇ ਸਾਰਾ ਕੁਝ ਵੀ ਦੇਖ ਸਕਦੇ ਹੋ। ਰਸਤੇ 'ਚ ਰੋਕ ਕੇ ਤੇਲ ਪਾਉਣ ਵਾਸਤੇ ਰੁਕੇ ਆ। ਤੇ ਇੱਥੇ ਇਹ ਵੀ ਗੱਲ ਹੈ ਵੀ ਤੇਲ ਵੀ ਆਪੇ ਪਾਉਣਾ ਪੈਂਦਾ। ਵੀ ਜੇ ਜਾਚ ਸਿੱਖਣੀ ਆ ਨਾ ਉਹ ਗੱਡੀ ਦੀ, ਤੇ ਤੇਲ ਪਾਉਣ ਦੀ ਵੀ ਜਾਚ ਨਾਲ ਹੀ ਸਿਖਾਉਂਦੇ। ਇਹਦਾ ਵੀ ਨਾਲ ਹੀ ਦੱਸਦੇ ਕਿ ਆਪੇ ਸਿੱਖਣੀ ਪੈਂਦੀ। ਅੱਛਾ, ਇੱਥੇ ਰੇਟ ਕੀ ਆ? ਇੱਥੇ ਰੇਟ ਇਸ ਟਾਈਮ ਭਾਜੀ 1 ਯੂਰੋ ਤੇ ਜਿਹੜਾ ਨਾ 63 ਸੈਂਟ। 1 ਯੂਰੋ 63 ਸੈਂਟ। ਆਪਣੇ ਨਾਲੋਂ ਮਹਿੰਗਾ ਫਿਰ? ਇਹ ਠੀਕ ਹੈ, ਪੈਟਰੋਲ ਜ਼ਿਆਦਾ ਮਹਿੰਗਾ ਹੈ। ਹਾਂ, ਇਹ ਆਪਣੇ ਨਾਲੋਂ ਮਹਿੰਗਾ ਪਾਕਿਸਤਾਨ ਨਾਲੋਂ। ਪਾਕਿਸਤਾਨ 270 ਦੇ ਹਿਸਾਬ ਨਾਲ ਤੇ ਬਣ ਜਾਂਦਾ 500-600 ਦਾ, 550 ਦਾ। ਸੋ ਇਸ ਤਰ੍ਹਾਂ ਕਰਕੇ ਜੀ ਨਾਲ ਹਰ ਜਗ੍ਹਾ ਤੇ ਜਿੱਥੇ ਤੁਸੀਂ ਰੁਕਣਾ ਪੈਟਰੋਲ ਪੰਪ ਤੇ, ਨਾਲ ਜਿਵੇਂ ਆਪਣੇ ਮੋਟਰਵੇ ਤੇ ਬਣੇ ਆ, ਉਸੇ ਤਰ੍ਹਾਂ ਸੇਮ ਹੀ ਆ। ਮਤਲਬ ਕਾਫੀ ਸ਼ਾਪ, ਫਿਰ ਛੋਟੇ ਮੋਟੇ ਸਟੋਰ, ਵਾਸ਼ਰੂਮ ਇਹਦੇ ਅੰਦਰ ਹੁੰਦਾ। ਤੇ ਇਹ ਗੱਲ ਹੈ ਵੀ ਇੱਥੇ ਵਾਸ਼ਰੂਮ ਅੱਧਾ ਯੂਰੋ ਪਾਓਗੇ ਤੇ ਫਿਰ ਵਾਸ਼ਰੂਮ ਯੂਜ਼ ਕਰ ਸਕਦੇ, ਇਹ ਗੱਲ ਹੈ। ਤੇ ਟੂਰਿਸਟ ਬਹੁਤ ਹੁੰਦੇ ਨੇ, ਸਕੂਟਰਾਂ ਵਾਲੇ, ਮੋਟਰਸਾਈਕਲਾਂ ਵਾਲੇ, ਖਾਸ ਤੌਰ ਤੇ ਜਿਹੜੇ ਘੁੰਮਦੇ ਨੇ, ਉਹ ਮੋਟਰਸਾਈਕਲ ਵਾਲੇ ਬਹੁਤ ਇੱਥੇ ਤੁਹਾਨੂੰ ਵੇਖਣ ਨੂੰ ਮਿਲਣਗੇ। ਕੈਂਪਿੰਗ ਏਰੀਆਜ਼ ਬਣੇ ਨੇ, ਕਿਉਂਕਿ ਗੋਰੇ ਘੁੰਮਦੇ ਬਹੁਤ ਨੇ। ਜਿਵੇਂ ਮੈਂ ਤੁਹਾਨੂੰ ਦੱਸਣ ਡਿਆ ਸੀ, ਇਹ ਹਰ ਜਗ੍ਹਾ ਤੇ ਥਾਂ ਤੇ ਕੁਝ ਲੋਕਾਂ ਨੇ ਫਾਰਮ ਬਣਾਏ ਨੇ। ਫਾਰਮਾਂ ਤੇ ਇਹਨਾਂ ਨੇ ਕੈਂਪਿੰਗ ਵਾਸਤੇ ਏਰੀਆ ਮੁਖਤਸ ਕੀਤੇ ਨੇ।
ਮਤਲਬ ਜਿਹੜੇ ਵੱਡੀਆਂ ਗੱਡੀਆਂ ਲੈ ਕੇ ਘੁੰਮਦੇ ਨੇ ਨਾਲ ਹੀ ਸਾਰਾ ਕੁਝ, ਉਹ ਉੱਥੇ ਗੱਡੀ ਲਾਉਂਦੇ ਆ, ਆਪਣਾ ਸਾਈਕਲ ਨਾਲ ਹੀ ਉਹਨਾਂ ਰੱਖਿਆ ਹੁੰਦਾ, ਸਾਈਕਲ ਫੜਦੇ ਸ਼ਹਿਰ ਘੁੰਮਦੇ, ਰਾਤ ਨੂੰ ਉੱਥੇ ਆ ਕੇ ਸੌਂਦੇ। ਮਤਲਬ ਵੀ ਜਿਹੜੇ ਬਾਹਰਲੇ ਟੂਰਿਸਟ ਜਿਹੜੇ ਫ੍ਰੀਕੁਐਂਟ ਘੁੰਮਦੇ ਆ, ਇਹ ਹੋਟਲਾਂ ਦੇ ਵਿੱਚ ਵੀ ਘੱਟ ਹੀ ਰਹਿੰਦੇ ਆ। ਸੋ ਇਸ ਤਰ੍ਹਾਂ ਕਰਕੇ ਇਹਨਾਂ ਨੂੰ, ਕਿਉਂਕਿ ਮਤਲਬ ਵੀ ਬਹੁਤੀ ਬਚਤ ਨਹੀਂ ਕਰਦੇ, ਘੁੰਮਦੇ ਫਿਰਦੇ ਬਹੁਤ ਨੇ। ਸੋ ਇਸ ਤਰ੍ਹਾਂ ਦੇ ਕੈਂਪਿੰਗ ਵਾਲੇ ਥਾਂ ਥਾਂ ਦੇ ਇੱਥੇ ਫਾਰਮ ਜਿਹੜੇ ਨਾ ਇਸ ਏਰੀਏ 'ਚ ਬਣੇ ਆ। ਅਸੀਂ ਉੱਥੋਂ ਨਿਕਲ ਕੇ ਨਾ ਸ਼ਹਿਰ ਤੋਂ, ਜਿਵੇਂ ਤਾਂ ਦੱਸਿਆ ਵੀ ਖੇਤ ਖੋਰਮ ਜਾਣਦੇ, ਜਿਵੇਂ ਸ਼ੁਭਾਤ ਦੱਸਿਆ ਸੀ ਪਿੰਡ ਟਾਈਪ ਹੈ ਬੜਾ ਸੋਹਣਾ, ਉਹ ਵੇਖਣ ਜਾਣਦੇ ਆ। ਉੱਥੇ ਹੈ ਕੀ ਆ, ਉਹਦੀ ਮਤਲਬ ਵੀ ਖਸੂਸੀਅਤ ਕੀ ਹੈ, ਕਿਉਂ ਐਡਾ ਮਸ਼ਹੂਰ ਹੈ, ਟੂਰਿਸਟ ਕਿਉਂ ਜਾਂਦੇ, ਉਹ ਵੀ ਤੁਹਾਨੂੰ ਦੱਸਦਾ। ਪਰ ਰਸਤੇ ਦੇ ਵਿੱਚ ਜਾਂਦਿਆਂ ਵੈਦਰ ਤੇ ਵੈਸੇ ਹੀ ਇੱਥੇ ਨਾਰਮਲੀ ਬਹੁਤ ਸੋਹਣਾ ਹੁੰਦਾ, ਤੇ ਨਾਲ ਨਾਲ ਜਿੱਥੇ ਤੇ ਤੁਹਾਡੀ ਨਜ਼ਰ ਪੈਂਦੀ ਹੈ ਨਾ, ਉੱਥੇ ਉੱਥੇ ਵਿੰਡ ਮਿਲਸ ਲੱਗੇ ਆ। ਮਤਲਬ ਬਿਜਲੀ ਜਿਹੜੀ ਆ ਇਹਨਾਂ ਦੇ ਨਾਲ ਹੀ ਆ, ਪੱਖਿਆਂ ਨਾਲ ਬਣਾਉਂਦੇ ਆ, ਇੰਗਲਿਸ਼ ਇਹਨਾਂ ਨੂੰ ਵਿੰਡ ਮਿਲਸ ਆਉਂਦੇ ਹੁੰਦੇ ਹੀ ਨਾ। ਹਾਂਜੀ ਹਾਂਜੀ। ਤੇ ਇਹ ਪੱਖੇ ਲੱਗੇ ਹਰ ਪਾਸੇ, ਕਿਉਂਕਿ ਇੱਥੇ ਆਂਦੇ ਵੀ ਹਵਾ ਨਾਰਮਲ ਜੀ ਚੱਲਦੀ, ਬਹੁਤੀ ਤੇਜ਼ ਵੀ ਨਹੀਂ ਹੁੰਦੀ ਤੇ ਬਹੁਤੀ ਸਲੋ ਵੀ ਨਹੀਂ ਹੁੰਦੀ, ਇਹਨਾਂ ਦੇ ਮੁਤਾਬਕ ਹੁੰਦੀ ਹੈ। ਇਹ ਥਾਂ ਥਾਂ ਤੇ ਪੂਰੇ ਏਰੀਏ 'ਚ ਇੱਧਰ ਉੱਧਰ ਜਿੱਥੇ ਤੱਕ ਨਜ਼ਰ ਜਾਂਦੀ ਨਾ, ਉੱਥੇ ਤੱਕ ਹੀ ਲੱਗੇ। ਬਿਜਲੀ ਸਾਰੀ ਦੀ ਸਾਰੀ ਇਹਨਾਂ ਤੋਂ ਪੈਦਾ ਹੁੰਦੀ, ਇਹਨਾਂ ਦੀ। ਇਸ ਤੋਂ ਬਿੱਲ ਵੀ ਮੈਨੂੰ ਲੱਗਦਾ ਘੱਟ ਆਉਂਦਾ, ਉਹ ਸਾਡੇ ਬਿੱਲ ਬਹੁਤ ਆਉਂਦੇ। ਵੈਦਰ ਵੇਖੋ ਕਿੰਨਾ ਸੋਹਣਾ। ਉਸ ਤੋਂ ਬਾਅਦ ਵੈਦਰ ਵਿੱਚ ਸੋਹਣਾ ਹੈ ਹੀ ਹੈ, ਨਾਲ ਹਰਿਆਲੀ ਤੇ ਰੁੱਖ ਬਹੁਤ ਨੇ, ਘਾਹ ਜਿੱਧਰ ਨੂੰ ਗਾਈਆਂ, ਮਤਲਬ 10-10 15-15 20-20 ਕਿੱਲਿਆਂ 'ਚ 5-15 ਗਾਵਾਂ ਘੁੰਮਣਗੀਆਂ, ਮੌਜਾਂ ਕਰਨਗੀਆਂ। ਐ ਵੇਖੋ ਵੈਦਰਸ ਇਹ ਬਹੁਤ ਲੱਗੇ ਇਸ ਏਰੀਏ 'ਚ। ਨਾਲ ਹੀ ਇਹਦੇ ਸਮੁੰਦਰ ਲੱਗਦਾ। ਮੈਂ ਪਹੁੰਚ ਗਿਆ ਹੁਣ ਖੇਤ ਖੋਰਨ। ਖੇਤ ਖੋਰਨ ਨੈਦਰਲੈਂਡ ਦਾ ਇੱਕ ਬਹੁਤ ਹੀ ਸੋਹਣਾ ਖੂਬਸੂਰਤ ਪਿੰਡ ਆ। ਇਹ ਪਿੰਡ ਜਿਹੜਾ ਜੇ ਆਪਾਂ ਪਿੱਛੇ ਤੁਰ ਜਾਈਏ, ਹਿਸਟਰੀ ਤੁਰ ਜਾਈਏ, ਤੇ ਇਸ ਪਿੰਡ ਦੇ ਵਿੱਚ ਜਿਹੜੇ ਜੰਗਾਂ ਦੇ ਉਜੜੇ ਲੋਕ ਸਨ, ਪਨਾਹ ਗਜ਼ੀਨ, ਉਹ ਆ ਕੇ ਇਸ ਏਰੀਏ 'ਚ ਰਹਿੰਦੇ ਸੀ। ਇੱਥੋਂ ਦੀ ਮਿੱਟੀ ਜਿਹੜੀ ਆ, ਉਹ ਮਿੱਟੀ ਈਂਧਨ ਦੇ ਤੌਰ 'ਤੇ, ਮਤਲਬ ਤੁਸੀਂ ਉਹਨੂੰ ਇਸਤੇਮਾਲ ਕਰਦੇ ਸਨ ਉਦੋਂ। ਮਤਲਬ ਜਿਵੇਂ ਆਮ ਕੋਲਾ ਤੁਸੀਂ ਸਮਝ ਲਓ, ਤੇ ਉਹ ਫਿਰ ਲੋਕ ਉਹਨੂੰ ਕੱਢ ਕੇ ਇਸਤੇਮਾਲ 'ਚ ਲਿਆਉਂਦੇ ਸੀ, ਵੇਚਦੇ ਸੀ। ਫਿਰ ਉਹਦੇ ਟੋਏ ਬਣ ਗਏ, ਟੋਏ ਫਿਰ ਨਹਿਰਾਂ ਦੀ ਸ਼ਕਲ ਇਖਤਿਆਰ ਕਰਕੇ, ਕਿਉਂਕਿ ਮੀਂਹ ਬਾਰਿਸ਼ਾਂ ਬਹੁਤ ਪੈਂਦੀਆਂ। ਤੇ ਹੁਣ ਅੱਜ ਦੇ ਦਿਨ ਦੇ ਵਿੱਚ ਇਸ ਪਿੰਡ ਦੇ ਵਿੱਚ ਉਹ ਨਹਿਰਾਂ ਜਿਹੜੀਆਂ ਚੱਲਦੀਆਂ, ਤੇ ਪਿੰਡ ਦੇ ਵਿੱਚ ਕੋਈ ਵੀ ਸਵਾਰੀ ਨਹੀਂ ਜਾਂਦੀ, ਗੱਡੀ ਨਹੀਂ ਜਾਂਦੀ, ਸਕੂਟਰ ਨਹੀਂ ਜਾਂਦਾ, ਸਾਈਕਲ ਨਹੀਂ ਜਾਂਦਾ, ਸਿਰਫ ਕਸ਼ਤੀਆਂ ਜਾਂਦੀਆਂ। ਤੇ ਇਹਨੂੰ ਸ਼ਮਾਲ ਦਾ ਵੀਨਸ ਵੀ ਕਿਹਾ ਜਾਂਦਾ, ਮਤਲਬ ਜਿੱਥੇ ਉਹ ਸਾਰਾ ਪਾਣੀ ਵਾਲਾ ਸ਼ਹਿਰ ਆ। ਸੋ ਇਸ ਨੈਦਰਲੈਂਡ ਦੇ ਇਸ ਪਿੰਡ ਨੂੰ ਵੀ, ਖੇਤ ਖੋਰਨ ਨੂੰ ਵੀ, ਇੱਥੋਂ ਦਾ ਵੀਨਸ ਕਿਹਾ ਜਾਂਦਾ। ਆਹ ਸਾਰੇ ਦੇ ਸਾਰੇ ਸਾਹਮਣੇ ਨਜ਼ਰ ਆਉਂਦੇ ਨੇ ਘਰ ਨੇ ਇਹਨਾਂ ਪਿੰਡ ਵਾਲਿਆਂ ਦੇ ਆ ਸਾਹਮਣੇ। ਤੇ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਇੱਥੇ ਘੁੰਮਣ ਵਾਸਤੇ, ਪੂਰੀ ਦੁਨੀਆ ਤੋਂ ਜਿਹੜੇ ਆਉਂਦੇ ਨੇ। ਉਹ ਫਿਰ ਇੱਥੋਂ ਬੋਟਸ ਹਾਇਰ ਕਰਕੇ ਤੇ ਪੂਰੇ ਦਾ ਪੂਰਾ ਪਿੰਡ ਅੰਦਰ ਤੱਕ ਜਾ ਕੇ ਘੁੰਮ ਕੇ ਆਉਂਦੇ ਨੇ। ਇਹਨਾਂ ਦਾ ਘਰਾਂ ਦਾ ਸਟਾਈਲ ਸਟਰਕਚਰ ਕੁਛ ਇਸ ਤਰ੍ਹਾਂ ਦਾ। ਇਸ ਪਾਸੇ ਵੀ ਪਿੰਡ ਨੇ, ਤੇ ਇੱਥੇ ਕੈਂਪਿੰਗ ਵਾਲੀਆਂ ਗੱਡੀਆਂ ਬਹੁਤ ਹੁੰਦੀਆਂ, ਜਿਹੜੇ ਵੈਨ ਨੇ, ਫਿਰ ਲੋਕ ਲਿਆ ਕੇ ਬਾਹਰ ਖੜੇ ਕਰਕੇ ਅੰਦਰ ਘੁੰਮ ਕੇ ਆਉਂਦੇ ਨੇ, ਰਾਤਾਂ ਇੱਥੇ ਗੁਜ਼ਾਰਦੇ ਰਹਿੰਦੇ ਨੇ। ਤੇ ਕੁਛ ਅੰਦਰੋਂ ਵੀ Airbnb ਕਰ ਲੈਂਦੇ ਨੇ। ਆਹ ਕਿੱਡਾ ਸੋਹਣਾ ਘਰ ਆ, ਕਮਾਲ ਦਾ ਘਰ, ਸੋਹਣਾ ਬਣਾਇਆ। ਸੋ ਇਸ ਤਰ੍ਹਾਂ ਫਿਰ ਲੈ ਕੇ ਜਿਹੜੀਆਂ ਬੋਟਸ ਨੇ, ਇਹ ਪੂਰੇ ਪਿੰਡ ਦਾ ਰਾਊਂਡ ਕੱਢ ਕੇ ਆਉਂਦੇ ਨੇ। ਤੇ ਅਸੀਂ ਵੀ ਇੱਥੋਂ ਕੋਈ ਕਿਰਾਏ ਤੇ ਲਾਂਗੇ ਬੋਟ, ਤੇ ਚੱਕਰ ਕੱਢ ਕੇ ਆਉਂਦੇ ਪੂਰਾ ਇੱਕ ਵਾਰੀ ਪਿੰਡ। ਤੁਹਾਨੂੰ ਵਿਖਾਉਣਾ ਵੀ ਕਿਸ ਤਰ੍ਹਾਂ ਦਾ ਪਿੰਡ ਆ। ਇੱਥੇ ਵੀ ਬਿਲਕੁਲ ਉਸੇ ਤਰ੍ਹਾਂ ਹੀ, ਕੋਈ ਆਵਾਜ਼ ਨਹੀਂ, ਕੋਈ ਸ਼ੋਰ ਨਹੀਂ। ਘਰ ਸਾਰੇ ਦੇ ਸਾਰੇ ਇਸ ਤਰ੍ਹਾਂ ਦੇ ਬਣੇ ਆ। ਸਾਹਮਣੇ ਜ਼ੂਮ ਕਰਕੇ ਵਿਖਾਉਣਾ, ਸੇਮ ਇਸ ਸਟਰਕਚਰ ਦੇ ਸਾਰੇ ਘਰ ਬਣੇ। ਸੋ ਇਸ ਤਰ੍ਹਾਂ ਛੋਟੀਆਂ ਕਸ਼ਤੀਆਂ ਵੀ ਹੈਗੀਆਂ, ਵੱਡੀਆਂ ਵੀ ਹੈਗੀਆਂ। ਤੁਸੀਂ ਇਹਨਾਂ ਨੂੰ ਲਿਜਾ ਕੇ ਤੇ ਅੰਦਰ ਸਾਰਾ ਟੂਰ ਕਰ ਸਕਦੇ ਜੀ। ਮਤਲਬ ਜੇ ਤੁਸੀਂ ਗਰੁੱਪ ਦੀ ਸ਼ਕਲ 'ਚ ਜਾਣਾ ਤਾਂ ਵੀ ਵੱਡੀ ਬੋਟ ਮਿਲ ਜਾਂਦੀ ਹੈ, ਜੇ ਤੁਸੀਂ ਥੋੜ੍ਹੇ ਲੋਕ ਜਾਣਾ ਤਾਂ ਛੋਟੀ ਵੀ ਮਿਲ ਜਾਂਦੀ ਹੈ। ਇਹ ਵੇਖੋ ਵਿਊ ਵੀ ਬਹੁਤ ਸੋਹਣਾ। ਘਰ ਸਾਰੇ ਇੱਦਾਂ ਹੀ ਨੇ। ਤੇ ਜੇ ਤੁਸੀਂ ਘਰ ਆਪਣੇ ਜਾਣਾ, ਉਹਦੇ ਲਈ ਉਹ ਪੁਲ ਯੂਜ਼ ਕਰਨਾ, ਤੇ ਜਾਂ ਫਿਰ ਜਿਹੜੇ ਅੱਗੇ ਘਰ ਨੇ ਉਹਨਾਂ ਨੇ ਕਸ਼ਤੀਆਂ 'ਚ ਬਹਿ ਕੇ ਜਾਣਾ। ਹਾਂ, ਘਰਾਂ ਨੂੰ ਜਾਣ ਲਈ ਐਂਟਰੀ ਵੇਖੋ ਉਹਨਾਂ ਦੀ ਕਿੱਡੀ ਸੋਹਣੀ ਹੈ। ਇਹ ਘਰਾਂ ਵਾਲਿਆਂ ਦੇ ਲੈਟਰ ਬਾਕਸ ਲੱਗੇ ਨੇ, ਮੇਲ ਬਾਕਸ। ਇਹ 17 ਨੰਬਰ ਆ, 17A, 17B ਆ, 19 ਦਾ। ਇੱਥੇ ਆ ਕੇ ਲੈਟਰ ਪਾਓ, ਉਹ ਭੇਜ ਦੋ, ਆਉਣੀ ਤੇ ਆ ਕੇ ਲੈ ਜਾਣੀ।
ਅੱਛਾ ਆਪ ਵੀ ਲਿਜਾ ਸਕਦੇ ਕਸ਼ਤੀ ਕਿ ਇਹਨਾਂ ਨਾਲ ਡਰਾਈਵਰ ਹੀ ਹੁੰਦਾ ਹੈ? ਨਹੀਂ ਕਸ਼ਤੀ ਤੁਸੀਂ ਆਪੇ ਵੀ ਲਿਜਾ ਆਪ ਵੀ ਸਕਦੇ ਲਿਜਾ ਹੋ, ਉੱਥੋਂ ਹਾਇਰ ਕਰ ਸਕਦੇ ਹੋ ਕਸ਼ਤੀ। ਤੁਸੀਂ ਸਾਰਾ ਦਿਨ ਭਲਾਂ ਦੀ ਚਲਾਓ, ਫਿਰ ਸ਼ਾਮ ਨੂੰ ਉਹਨਾਂ ਨੂੰ ਵਾਪਸ ਕਰਕੇ ਤੇ ਤੁਸੀਂ ਜਾ ਸਕਦੇ ਹੋ। ਠੀਕ ਹੈ। ਇੱਕ ਟਾਈਮ ਹੁੰਦਾ ਹੈ। ਸਾਰੇ ਜੀ ਪਾਣੀ ਦੇ ਦੁਆਲੇ ਘਰ ਨੇ ਉੱਤੇ। ਘਰ ਸਾਰੇ ਤਕਰੀਬਨ ਇੱਕ ਸਟਾਈਲ ਦੇ ਲੱਗਣੇ ਆ ਵੀ ਬਹੁਤ ਖੂਬਸੂਰਤ ਸੋਹਣੇ ਘਰ ਨੇ। ਕਮਾਲ ਦੇ, ਬੰਦਾ ਨਹੀਂ ਕੋ ਬਾਹਰ ਦਿਸਦਾ। ਨਾ ਵੀ ਕਸ਼ਤੀ ਆਪਾਂ ਲੈ ਲਈਏ ਲੈ ਧਿਆਨ ਨਾਲ ਤੇ ਲੈਵਲ ਵੀ ਇਹਦਾ ਅੰਦਰ ਰੱਖਣਾ ਪੈਂਦਾ ਵੀ ਡਿੱਗ ਪੈਂਦੀ ਆ। ਮੁੰਡੇ ਕੋਲ ਲਈ ਆਪਾਂ ਕਸ਼ਤੀ ਤੇ ਇਹਦਾ ਡਰਾਈਵਰ ਕਿੱਥੇ ਬਣਾ? ਤੁਸੀਂ ਡਰਾਈਵਰ ਉੱਤੇ ਲਗਾ। ਨਹੀਂ ਤੁਸੀਂ ਕਰੋ, ਮੈਂ ਵੀਡੀਓ ਬਣਾਉਣਾ, ਤੁਸੀਂ ਡਰਾਈਵਿੰਗ ਕਰੋ। ਇੱਕ ਮਿੰਟ ਉਹ ਵੀ ਇਹਦੀ ਡਰਾਈਵਿੰਗ ਆਪ ਕਰਨੀ ਪੈਂਦੀ ਹੈ ਤੇ ਲੈਵਲ ਰੱਖਣਾ ਪੈਂਦਾ ਪੂਰਾ। ਤੇ ਨਾਲ ਉਹਨੇ ਮੈਪ ਦਿੱਤਾ ਵਾਲਾ ਵੀ ਕਿੱਧਰ ਤੁਸੀਂ ਜਾਣਾ ਤੇ ਕਿੱਧਰੋਂ ਆ ਸਕਦੇ। ਤੇ ਗੋਰੀ ਸਾਨੂੰ ਵੇਖਣ ਡੇ ਹੱਸਣ ਡੇ। ਤੇ ਅਸੀਂ ਜਾਣਾ ਹੁਣ ਘੰਟੇ ਪੂਰੇ ਦਾ ਟੂਰ ਰਾਊਂਡ ਕੱਢਣ ਪੂਰੇ ਪਿੰਡ ਪੂਰਾ ਵੇਖ ਕੇ ਆਵਾਂਗੇ। ਤੇ ਨਾਲ ਦੀ ਨਾਲ ਲੈਵਲ ਰੱਖਣਾ ਪੈਣਾ ਸਾਨੂੰ, ਕਿਤੇ ਪਾਣੀ 'ਚ ਨਾ ਜਾ ਪਈਏ। ਤੇ ਮੈਨੂੰ ਲੱਗਦਾ ਡੂੰਘਾ ਨਹੀਂਗਾ ਬਹੁਤਾ, ਤੇ ਡੂੰਘਾ ਉਹਦੇ ਨਾਲ ਸੇਫਟੀ ਜੈਕਟ ਵਗੈਰਾ ਦੇਣਗੇ ਨਾ। ਸੇਫਟੀ ਜੈਕਟ ਵਗੈਰਾ ਕੋਈ ਨਹੀਂ ਦਿੰਦੇ, ਸਾਰੇ ਉੱਦਾਂ ਹੀ ਫਿਰਨ ਡਏ। ਆਹ ਰੱਸਾ ਖੋਲਾਂਗੇ ਤੇ ਫਿਰ ਜਾਵਾਂਗੇ ਆਪਾਂ। ਥੈਂਕ ਯੂ ਬ੍ਰਦਰ। ਵੈਲਕਮ। ਕਿੰਨੇ 'ਚ ਮੁੱਕਾ ਜੀ ਆਪਣਾ ਸੌਦਾ? ਆਪਣਾ ਮੁੱਕਿਆ ਸੌਦਾ 25 ਯੂਰੋ। 25 ਯੂਰੋ 1 ਘੰਟੇ ਦਾ। ਲਓ ਵੀ 25 ਯੂਰੋ 'ਚ ਸੌਦਾ ਮੁੱਕ ਲਿਆ ਆਪਾਂ ਕਸ਼ਤੀ ਪੂਰੀ ਦਾ ਘੰਟੇ ਦਾ। ਥੈਂਕ ਯੂ। ਡਰਾਈਵਰ ਤੇ ਆਪਾਂ ਹੈਗੇ ਅਣਜਾਣ। ਠੀਕ ਆ ਹੁਣ ਭਾਜੀ ਜ਼ਰਾ ਅੱਗੇ ਤੁਸੀਂ ਦੇਖ ਲੈਣਾ ਕਿ ਵਿਚਕਾਰ ਜੇ ਰੱਖ। ਲਓ ਵੀ ਕਿਆ ਸੋਹਣੇ ਨਜ਼ਾਰੇ ਆ ਤੇ ਸਵਾਦ ਪੂਰਾ ਆ ਰਿਹਾ। ਐਂ ਲੱਗਣ ਡਿਆ ਜਿਵੇਂ ਨਾ ਕੋਈ 3D ਚੀਜ਼ਾਂ ਆਪਾਂ ਵੇਖਣ ਡਏ ਆ ਨਾ, ਮਤਲਬ ਕੋਈ ਤਸਵੀਰਾਂ ਨੇ ਹੱਥ ਨਾਲ ਬਣਾਈਆਂ ਇਸ ਤਰ੍ਹਾਂ ਦੀਆਂ। ਏਡਾ ਸੋਹਣਾ। ਆ ਖੱਬੇ ਪਾਸੇ ਆਪਣੇ ਆ ਇਹਨਾਂ ਦਾ ਚਰਚ ਹੈ ਇੱਧਰ। ਆ ਉਹ ਸਾਹਮਣੇ ਉਹਨੇ ਸਾਨੂੰ ਨਿਸ਼ਾਨੀ ਦੱਸ ਕੇ ਘਲਾਈ ਆ ਵੀ ਇੱਥੋਂ ਤੁਸੀਂ ਟਰਨ ਕਰਨਾ ਭੁੱਲ ਨਾ ਜਾਇਓ। ਜਿਵੇਂ ਮੈਂ ਤੁਹਾਨੂੰ ਦੱਸਣਾ ਵੀ ਐ ਸੋਹਣੇ ਘਰ ਵਧੀਆ। ਇੱਧਰ ਵੇਖ ਲਓ ਵਿਆਹ ਵਾਲਾ ਜੋੜਾ ਫੋਟੋ ਖਿਚਾਉਂਦਾ ਪਿਆ ਆਪਣੇ। ਅੰਦਰ ਕੈਫੇ ਵੀ ਬਣੇ ਨੇ ਤੇ ਵਿਜ਼ਿਟਿੰਗ ਹਾਊਸ ਵੀ ਨੇ, ਮਤਲਬ ਰਾਤ ਰੁਕਣ ਵਾਲਾ ਵੀ ਤੁਸੀਂ ਇੱਥੇ ਇੰਤਜ਼ਾਮ ਹੈਗਾ। ਤੁਸੀਂ Airbnb ਵੀ ਇਹਨਾਂ ਦੇ ਘਰ ਜਿਹੜੇ ਆ ਕਰ ਸਕਦੇ ਆ। ਅਸੀਂ ਹੁਣ ਪਿੰਡ ਪੂਰੇ ਦਾ ਚੱਕਰੇ ਕੱਢ ਕੇ ਆਵਾਂਗੇ, ਨਾਲ ਦੀ ਨਾਲ ਤੁਹਾਨੂੰ ਕੈਮਰੇ ਦੀ ਅੱਖ ਨਾਲ ਵਿਖਾਈ ਜਾਣਾ। ਤੁਹਾਨੂੰ ਐਂ ਹੀ ਲੱਗਣ ਡਿਆ ਹੋਣਾ ਵੇਖਣ ਵਾਲਿਆਂ ਨੂੰ ਜਿਹੜੇ ਸਕਰੀਨਾਂ ਤੇ ਵਹਿੰਦੇ ਵੀ ਜਿਵੇਂ ਕੋਈ 3D ਚੀਜ਼ਾਂ ਨੇ ਹੱਥ ਨਾਲ ਬਣਾਈਆਂ ਹੋਈਆਂ ਨਾ, ਜਾਂ ਤਸਵੀਰਾਂ ਨੇ। ਅੰਦਰ ਹੀ ਰੈਸਟੋਰੈਂਟ ਵਗੈਰਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕੈਫੇ ਬਣੇ ਆ ਆਹ ਸਾਹਮਣੇ। ਮਤਲਬ ਇਹ ਸਾਰੇ ਦਾ ਸਾਰਾ ਪਿੰਡ ਆ। ਇੱਧਰ ਵੀ ਆਹ ਘਰ ਨੇ ਸਾਰੇ, ਆ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਨੇ ਨਾ ਇਹ ਘਰ ਨੇ। ਉਹ ਐਂਡ ਤੇ ਵੇਖੋ ਉਹ ਘਰ, ਉਹ ਉੱਧਰ ਕਿੱਡਾ ਖੂਬਸੂਰਤ ਹੈ। ਤੇ ਕੈਫੇ ਰੈਸਟੋਰੈਂਟ ਸਾਰੇ ਦੇ ਸਾਰੇ ਆਲ ਦੁਆਰ। ਉਹ ਉੱਧਰ ਨੂੰ ਜਾਣ ਦਿਓ ਜੀ ਸ਼ਬਾਜ਼ ਸਾਹਿਬ। ਉਹ ਘਰ ਵੇਖ ਕੇ ਆਈ ਆਪਾਂ ਐਂਡ ਵਾਲਾ। ਐਂ ਦੇ ਨਾਲ ਇੱਧਰ ਦੀ ਨਾਲ ਜਾਇਓ ਨਾ। ਅੱਛਾ ਇਹਨਾਂ ਘਰਾਂ ਦਾ ਸਟਰਕਚਰ ਥੋੜਾ ਜਿਹਾ ਹੋਰ ਤਰ੍ਹਾਂ ਦਾ। ਉਹ ਜਿਹੜੇ ਸਾਹਮਣੇ ਵਾਲੇ ਨਾ ਫਰੰਟ ਵਾਲੇ ਹੋਰ ਤਰ੍ਹਾਂ ਦੇ ਆ, ਇੱਕੋ ਜਿਹੇ। ਹਾਂ ਉਹ ਪੁਰਾਣੇ ਆ। ਇਹ ਘਰ ਭਾਜੀ ਦੁਬਾਰਾ ਬਣੇ ਹੋਏ ਹਨ। ਆ ਦੁਬਾਰਾ ਬਣੇ ਆ ਘਰ, ਬਹੁਤ ਸੋਹਣੇ ਬਣੇ। ਕੈਸਾ ਨਜ਼ਾਰਾ ਆ ਰਿਹਾ। ਹਾਂ ਬਹੁਤ ਸੋਹਣੇ ਘਰ ਬਣੇ। ਅੱਛਾ ਉਹ ਘਰਾਂ ਵਾਲਿਆਂ ਨੇ ਨਾ ਵਿੱਚ ਆਪਣੀਆਂ ਛੋਟੀਆਂ ਬੋਟ ਜਿਹੜੀਆਂ ਰੱਖੀਆਂ ਸਾਰਿਆਂ ਨੇ ਬਾਹਰੋਂ ਆਉਣ ਜਾਣ ਵਾਸਤੇ। ਹਾਂ ਜਿੱਦਾਂ ਇਹਨਾਂ ਨੇ ਆ ਪ੍ਰਾਈਵੇਟ ਆ ਰੱਖੀ ਆਪਣੀਆਂ। ਹਾਂ ਸਾਰਿਆਂ ਨੇ ਆਪਣੀਆਂ ਕਵਰ ਕਰਕੇ ਪ੍ਰਾਈਵੇਟ ਬੋਟਸ ਰੱਖੀਆਂ। ਤੇ ਇੱਕ ਗੱਲ ਹੋਰ, ਇਹਨਾਂ ਜਿਹੜੇ ਬੋਟ ਜਿੱਥੇ ਜਾਣ ਦੇ ਸਾਰੀਆਂ ਇਲੈਕਟ੍ਰਿਕ ਬੋਟ ਨੇ। ਵੀ ਤੁਹਾਨੂੰ ਆਵਾਜ਼ ਨਹੀਂ ਆਊ ਕਿਤੇ ਵੀ ਜਨਰੇਟਰ ਦੀ ਜਾਂ ਕਿਸੇ ਹੋਰ ਇੰਜਨ ਦੀ ਮਤਲਬ ਚੱਲਣ ਦੀ। ਉਹਦੀ ਵਜ੍ਹਾ ਇਹ ਵੀ ਹੈ ਵੀ ਘਰਾਂ ਵਾਲੇ ਜਿਹੜੇ ਉਹ ਵੀ ਨਾ ਡਿਸਟਰਬ ਹੋਣ, ਇਸ ਤੋਂ ਇਹਨਾਂ ਨੇ ਬੋਟ ਜਿਹੜੀਆਂ ਫੁੱਲੀ ਇਲੈਕਟ੍ਰਿਕ ਨੇ।
ਇਲੈਕਟ੍ਰਿਕ ਬੋਰਡ ਨੇ ਜਿੱਥੇ ਤੇਰੀ ਚਾਰਜਿੰਗ ਮੁੱਕ ਗਈ ਉੱਥੇ ਖਿਲਾਰ ਕੇ ਤੁਸੀਂ ਜਾ ਸਕਦੇ। ਵੈਸੇ ਘੰਟਾ ਡੇਢ 2 ਕੱਢ ਹੀ ਜਾਂਦੀਆਂ, ਮਤਲਬ ਅਸੀਂ ਹੁਣ ਘੰਟੇ ਵਾਸਤੇ ਲਈ ਆ ਤੇ ਘੰਟੇ 'ਚ ਤੇ ਮੁੱਕਣ ਨਹੀਂ ਲੱਗੀ। ਜੇ ਅਗਰ ਮੁੱਕ ਵੀ ਜਾਂਦੀ ਹੈ ਤੁਸੀਂ ਉੱਥੇ ਹੀ ਉਹਨੂੰ ਖੜੀ ਕਰਕੇ ਤੇ ਹੋਰ ਲੈ ਸਕਦੇ ਹੋ ਜਾਂ ਜਾ ਸਕਦੇ ਹੋ, ਮਤਲਬ ਵੀ ਉਹ ਪਿੰਡ ਦੇ ਸਰਾਊਂਡਿੰਗ। ਵੈਸੇ ਆਹ ਗਲੀਆਂ ਨੇ ਪਿੰਡ ਦੀਆਂ, ਅਸੀਂ ਇੱਧਰ ਵੀ ਜਾਵਾਂਗੇ। ਪਹਿਲਾਂ ਮੈਂ ਉਹ ਅੱਗੇ ਘਰ ਆ, ਉਹ ਆਪਾਂ ਮੈਨੂੰ ਲੱਗਦਾ ਐਂਡ ਦੇ ਆ ਪਿੰਡ ਦੇ, ਤੇ ਉਹ ਵੇਖ ਕੇ ਆਉਂਦੇ ਵੀ ਉਹ ਕਿੱਦਾਂ ਦਾ। ਉਹ ਮੈਂ ਤੁਹਾਨੂੰ ਦਿਖਾਵਾਂ, ਇਹ ਆਹ ਵਾਲਾ ਘਰ, ਆਹ ਵਾਲਾ ਕੱਲਾ ਹੀ ਘਰ ਆ ਪਿੰਡ ਦੇ ਬਾਹਰ, ਉਹ ਵੀ ਘਰ ਆ ਇੱਧਰ, ਉਹ ਵੀ ਕੱਲਾ। ਬਗਲੇ ਇੰਜੋਏ ਕਰਨ ਦੇ ਨਿੱਕੇ ਨਿੱਕੇ। ਚਲੋ ਜੀ ਭਜਾ ਦੇ ਹੁਣ ਘਰ ਵੱਲ ਨੂੰ। ਅਸੀਂ ਇਸ ਘਰ ਨੂੰ ਵੇਖਣ ਵੀ ਆਏ ਆ। ਬਿਲਕੁਲ ਕੱਲਾ ਹੀ ਘਰ ਬਣਿਆ ਐਂਡ ਤੇ ਜਾ ਕੇ, ਸਾਰਾ ਪਿੰਡ ਉਹ ਉਧਰ ਪਿੱਛੇ ਤੇ ਆ ਕੱਲਾ ਘਰ ਹੈ ਇੱਥੇ। ਉਹਨਾਂ ਦੀ ਬੋਟ ਲਾਉਣ ਵਾਸਤੇ ਜਗ੍ਹਾ ਬਣੀ ਹੈ, ਦੋਵਾਂ ਸਾਈਡ ਤੋਂ ਰਸਤਾ, ਕੱਲਾ ਹੀ ਘਰ ਹੈ। ਇਹ ਪਿੰਡ ਕਿੱਡਾ ਸੋਹਣਾ। ਇਸੇ ਤਰ੍ਹਾਂ ਹੀ ਅਸੀਂ ਉਹ ਸਾਈਡਾਂ ਤੇ ਦਰਖਤ ਹੀ ਦਰਖਤ ਆ, ਤੇ ਵਿੱਚ ਉਹਨਾਂ ਨੇ ਲੋਕਾਂ ਨੇ ਘਰ ਬਣਾਏ ਆ। ਇੱਕ ਉਹ ਘਰ ਹੈ ਜਿਸ ਤਰ੍ਹਾਂ ਉਹ ਸਾਹਮਣੇ, ਇਸੇ ਤਰ੍ਹਾਂ ਹੀ ਉਹ ਅੱਗੇ ਪਿੰਡ ਸਾਰਾ ਉਹ ਸਾਹਮਣੇ ਨਜ਼ਰ ਆਉਂਦਾ ਹੋਣਾ ਤੁਹਾਨੂੰ। ਉੱਧਰ ਇੱਧਰ ਮੇਰੀ ਆਹ ਉਂਗਲੀ ਨਿਕਲ ਜਾਂਦੀ ਕਦੀ ਕਿਤੇ, ਤੇ ਹੁਣ ਮੈਂ ਆ ਇਹਦੇ ਨਾਲ ਦੱਸਿਆ ਕਰਨਾ। ਇੱਥੇ 3-4 ਘਰ ਨੇ ਤੇ ਬਾਹਰ ਉਹਨਾਂ ਬੜਾ ਸੋਹਣਾ ਸਜਾਇਆ, ਪਿੰਗਾ ਪੁੰਗਾ ਲਾਇਆ, ਤੇ ਘਰ 3-4 ਹੈਗੇ ਆ। ਉਹ ਕਸ਼ਤੀਆਂ ਨੇ ਬੋਟ ਲਾਉਣ ਵਾਸਤੇ। ਇੱਕ ਆਹ ਘਰ ਹੈ, ਇੱਕ ਉਹ ਇੱਧਰੋਂ ਜਾ ਕੇ ਵੀ ਪਿੱਛੇ ਵੀ ਹੈ ਮੈਨੂੰ ਲੱਗਦਾ। ਆ ਜਿਹੜਾ ਪਿੱਛੇ ਰਾਹ ਜਾਂਦਾ ਨਾ, ਇੱਧਰ ਦੀ ਮੈਨੂੰ ਲੱਗਦਾ ਹੈ। ਬਹੁਤ ਸੋਹਣਾ। ਅਸੀਂ ਹੁਣ ਇਹਨਾਂ ਇਕੱਲੇ ਘਰ ਵੇਖਣਾ ਇਹਨਾਂ ਵੀ ਇਹ ਕਿਸ ਤਰ੍ਹਾਂ ਦੇ ਨੇ। ਅਸੀਂ ਹੁਣ ਦੂਜੇ ਪਾਸੇ ਜਾਣਦੇ, ਹੋਰ ਘਰ ਵਾਲੇ ਪਾਸੇ ਨੂੰ, ਉਹ ਪਿੰਡ ਵਾਲੇ ਪਾਸੇ ਨੂੰ। ਨਾਲ ਦੀ ਨਾਲ ਮੈਂ ਤੁਹਾਨੂੰ ਕੈਮਰੇ ਦੀ ਅੱਖ ਨਾਲ ਵਿਖਾਈ ਜਾਂਦਾ ਵੀ ਕਿੱਡੇ ਸੋਹਣੇ ਆ। ਇੱਥੇ ਬੋਟ ਲਾਉਂਦੇ ਆਪਣੀ ਇੱਥੇ, ਤੇ ਉਹ ਘਰ ਸਾਹਮਣੇ ਘਰ। ਆ ਇੱਕ ਹੋਰ ਘਰ ਹੈ ਇਸ ਪਾਸੇ ਉਹਦੇ। ਆ ਵੀ ਘਰ ਬਹੁਤ ਸੋਹਣਾ। ਇੱਥੇ ਨਾਲ ਲਾਓ ਆਪਾਂ ਇੱਕ ਨਾ ਫੋਟੋ ਬਣਾਈਏ। ਘਰ ਕਿੱਡਾ ਸੋਹਣਾ। ਜਾਂ ਉਹ ਅੱਗੇ ਲੈ ਜਾਓ ਉੱਥੇ, ਉਹ ਨੁੱਕਰ ਤੇ। ਵੈਸੇ ਜਾਣ ਵਾਸਤੇ ਤਾਂ ਰਾਹ ਆਏ ਸੀ ਮੈਨੂੰ ਲੱਗਦਾ। ਅੱਛਾ, ਇਹਨਾਂ ਨੂੰ ਰਾਹ ਬਿਲਕੁਲ ਨਹੀਂ ਹੈ ਜਿੰਨੇ ਵੀ ਜਿੱਥੇ ਆਪਾਂ ਫਿਰਨ ਡਏ, ਕਿਉਂਕਿ ਜਿਹੜਾ ਜ਼ਮੀਨੀ ਰਸਤਾ ਇੱਧਰ ਬੜੀ ਦੂਰ ਹੈ, ਤੇ ਸਾਰੇ ਦੇ ਸਾਰੇ ਆਪੋ ਆਪਣੀਆਂ ਕਸ਼ਤੀਆਂ ਰੱਖੀਆਂ ਇਹਨਾਂ ਨੇ, ਬੋਟਾਂ ਤੇ ਹੀ ਆਉਂਦੇ। ਤੇ ਹੁਣ ਮੈਨੂੰ ਲੱਗਦਾ ਇਹਨਾਂ ਦੀ ਬੋਟ ਹੈ ਨਹੀਂ, ਕਿਤੇ ਕੰਮ ਕੁਮ ਨੂੰ ਨਿਕਲੇ ਹੋਣੇ ਆ। ਨਜ਼ਰ ਕੋਈ ਨਹੀਂ ਆਉਂਦੀ, ਦੋਵੇਂ ਪਾਸੇ ਆਪਾਂ ਵੇਖ ਲਿਆ। ਇੱਥੇ ਕਿ ਲਾਓ ਹਾਂ ਫੋਟੋ ਖਿੱਚ ਲਈ ਇੱਕ, WWE ਇੱਦਾਂ ਕਰਕੇ ਕੁਛ ਲਿਖਿਆ। ਆ ਕੱਲਾ ਘਰ ਆ, 4 ਸਵੇਰੇ ਪਾਣੀ, ਕੱਲਾ ਇਹਨਾਂ ਨੇ ਘਰ ਬਣਾਇਆ। ਕਿੱਡਾ ਸੋਹਣਾ ਹੈ। ਬਗਲੇ ਕਿੰਨੇ ਆ ਬਈ ਵੇਖੋ। ਤੇ ਇੱਧਰ ਇੱਕ ਲਾਲਾ ਕੱਲਾ ਹੀ ਬੈਠਾ ਫਿਸ਼ਿੰਗ ਕਰਨ ਡਿਆ, ਮੱਛੀਆਂ ਫੜੀ ਜਾਂਦਾ ਤੇ ਕੱਲਾ ਹੀ ਭੁੰਨ ਕੇ ਖਾਊਗਾ ਪਕਾ ਕੇ ਮੈਨੂੰ ਲੱਗਦਾ। ਗ੍ਰੀਨ ਟੋਂਗਰਨ। ਬਤਖਾਂ ਇਹਨਾਂ ਰੱਖੀਆਂ ਸਾਰਿਆਂ ਘਰਾਂ ਵਾਲਿਆਂ ਨੇ। ਪਿੰਡ ਪੂਰੇ ਦਾ ਆਪਾਂ ਰਾਉਂਡ ਇੱਕ ਕੱਢ ਆਏ ਆ, ਤੇ ਮੈਂ ਕਹਿੰਦਾ ਵੀ ਕਿਆ ਰੂਹਦਾਰੀ ਵਾਲਾ ਸਫ਼ਰ ਹੈ, ਕਿਆ ਰੂਹਦਾਰੀ ਵਾਲਾ ਇਹ ਟੂਰ ਹੈ।
ਤੇ ਜਿਹੜਾ ਨੈਦਰਲੈਂਡ ਆਵੇ ਜ਼ਰੂਰ ਇੱਥੇ ਆਓ। ਮੈਂ ਕਹਿੰਦਾ ਵੀ ਸਵਾਦ ਆ ਜਾਂਦਾ ਪੂਰਾ, ਕੋਈ ਸਕੂਨ ਕੀ ਕਹਿੰਦੇ ਹੁੰਦੇ ਆ ਵੀ ਜਿਸ ਤਰ੍ਹਾਂ ਬੰਦੇ ਨੂੰ ਹੋ ਨਹੀਂ ਜਾਂਦੀ ਐਡਿਕਸ਼ਨ ਕਿਸੇ ਸ਼ਾਇਦ ਦੀ, ਸੋ ਇਹ ਸਫ਼ਰ ਦੀ ਐਡਿਕਸ਼ਨ ਹੋ ਗਈ ਹੈ, ਇੱਦਾਂ ਸਵਾਦ ਆਇਆ। ਤੇ ਹੁਣ ਫਿਰ ਅਸੀਂ ਆ ਗਏ ਹਾਂ ਮੇਨ ਏਰੀਆ ਜਿੱਥੋਂ ਆਪਾਂ ਬੋਟ ਰੈਂਟ ਕੀਤੀ ਸੀ, ਉਹ ਮਾਰਤੀ ਦੇ ਨੇ। ਹੁਣ ਇੱਥੇ ਵਾਪਸ ਕਰਾਂਗੇ ਆਪਾਂ ਜਾ ਕੇ ਬੋਟ। ਆਹ ਬੋਟਸ ਜਿਹੜੀਆਂ ਨੇ ਵੱਡੀਆਂ ਨੇ, ਮਤਲਬ ਜਿਹੜੇ ਇਹਨਾਂ ਦਾ ਨਾਲ ਜਾਂਦਾ ਬੰਦਾ ਜਾਂ ਟੂਰ ਕਰਾਉਂਦਾ, ਇਹ ਸਿਆਲਾਂ ਵਾਸਤੇ ਖਾਸ ਤੌਰ 'ਤੇ ਮੈਨੂੰ ਲੱਗਦਾ ਕਵਰ ਨੇ, ਜਦੋਂ ਬਹੁਤੀ ਠੰਡ ਪੈਂਦੀ। ਹੈਲੋ, ਹਾਂ ਪਹਿਲਾਂ ਅਸੀਂ ਇੱਥੇ ਆਏ ਸਾਂ, ਇੱਥੋਂ ਲੈਣ ਅੱਗੇ ਜਾਣਾ। ਤੇ ਆਹ ਸੈਲਫ ਵਾਲੀਆਂ ਜਿੱਥੇ ਆਪਾਂ ਜਾਣਦੇ, ਤੇ ਇਹ ਵਿਦ ਡਰਾਈਵਰ। ਆਓ ਚ ਆ ਗਿਆ ਚਰਚ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਕੈਮਰੇ ਦੀ ਅੱਖ ਨਾਲ ਵੇਖਿਆ, ਤੁਹਾਨੂੰ ਸਵਾਦ ਆਇਆ ਕਿ ਨਹੀਂ ਆਇਆ। ਸਾਨੂੰ ਤਾਂ ਬਹੁਤ ਆਇਆ। ਮੈਂ ਕਹਿੰਦਾ ਨਜ਼ਾਰਾ ਵਾਜੀ, ਇੱਕ ਵਾਰੀ ਜ਼ਰੂਰ ਤਾਜ਼ਾ ਹੋ ਗਈ। ਮੈਂ ਨਾ ਅੱਜ ਵਾਲ ਵੂਲ ਨਹੀਂ ਕਟਾਏ ਤੇ ਉਜੜਿਆ ਜਿਹਾ ਫਿਰਦਾ, ਤੇ ਮੈਨੂੰ ਵੈਸੇ ਵੀ ਥੋੜਾ ਜਿਹਾ ਨਾ ਸਫ਼ਰ ਦੀ ਵਜ੍ਹਾ ਨਾਲ ਨੀਂਦ ਆਉਣ ਡਈ ਸੀ, ਲੇਕਿਨ ਇਹ ਵੀ ਇੱਥੇ ਘੁੰਮ ਕੇ ਆਇਆ, ਫਰੈਸ਼ ਹੋ ਗਿਆ ਇੱਕ ਵਾਰੀ। ਪਰਫੈਕਟ ਫੀਲਿੰਗ ਜਿਹੜੀ ਨਾ ਉਹ ਆ ਰਹੀ ਹੈ। ਇਹ ਸਫ਼ਰ ਰਹਿਣਾ ਸਾਨੂੰ ਯਾਦ ਵੀ, ਕਿਉਂਕਿ ਮੈਂ ਬੋਟ ਲਾਉਣ ਲੱਗਿਆ ਡਿੱਗ ਵੀ ਪਿਆ। ਆਹ ਦੇਖੋ, ਉਹ ਤਾਂ ਬੈਲੈਂਸ ਥੋੜ੍ਹਾ ਜਿਹਾ ਆਊਟ ਹੋ ਜਾਂਦਾ ਜਦੋਂ ਮੈਂ ਬੜੇ ਇਹਤਿਆਤ ਨਾਲ ਉਤਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਬਾਵਜੂਦ ਵਿੱਚ ਜਾ ਪਿਆ, ਸਾਰਾ ਗਿੱਲਾ ਹੋ ਗਿਆ। ਤੇ ਠੰਡ ਵੀ ਹੈਗੀ ਹੈ, ਤੇ 1.5 ਘੰਟੇ 'ਚ ਆਪਾਂ ਪਹੁੰਚਣਾ ਵੀ, ਤੇ ਕੋਈ ਗੱਲ ਨਹੀਂ। ਕੀ ਕਹਿੰਦਾ ਭਾਈ ਸ਼ਬਾਦ ਆਂਦਾ, ਇਹ ਗੱਲ ਯਾਦ ਰਹੂਗੀ ਨਾ ਕਿ ਸਫ਼ਰ ਕਿਸ ਤਰ੍ਹਾਂ ਦਾ ਹੈ। ਸੋ ਡਿੱਗਣ ਦੇ ਨਾਲ ਸਫ਼ਰ ਜਿਹੜਾ ਵਧੀਆ ਹੋ ਗਿਆ ਹੋਵੇ। ਆ ਭਾਈ ਪੁੱਛਦਾ, ਉਹ ਨਾ ਜਾਂਦਾ ਨਾ ਭਾਈਆਂ ਦਾ ਵੀ ਕਿੰਨਾ ਕੁ ਡੂੰਘਾ। ਮੈਂ ਕਿਹਾ ਵੀ ਪਤਾ ਵੀ ਲੱਗ ਗਿਆ ਵੀ ਡੂੰਘਾ ਕਿੰਨਾ ਕਿ ਬਹੁਤਾ ਡੂੰਘਾ ਨਹੀਂ ਗਾ। ਮਤਲਬ ਇਹ ਵੀ ਅਸੀਂ ਰਸਤੇ 'ਚ ਗੱਲਾਂ ਕਰਦੇ ਸਾਂ ਕਿ ਸੇਫਟੀ ਹੈ ਨਹੀਂ, ਪਤਾ ਨਹੀਂ ਡੂੰਘਾ ਕਿੰਨਾ ਗਿਆ। ਸੋ ਉਹ ਵੀ ਪਤਾ ਲੱਗ ਗਿਆ ਵੀ ਡੂੰਘਾ ਇੰਨਾ ਨਹੀਂ ਗਾ ਡਿੱਗਣ ਦੇ ਨਾਲ। ਅਸੀਂ ਇਹਨਾਂ ਦੀਆਂ ਨਾ ਛੱਤਾਂ ਵੇਖਣ ਡਏ ਵੀ ਕਾਹਦੀਆਂ ਛੱਤਾਂ, ਉਹ ਨਾ ਜਿਹੜੇ ਕਾਨੇ ਨਹੀਂ ਹੁੰਦੇ ਸਰੀਕ, ਉਹਨਾਂ ਦੀਆਂ ਬਣੀਆਂ ਸਾਰਿਆਂ ਨੇ ਬਣਾ ਕੇ ਉੱਤੇ ਨਾ, ਉਹਦੇ ਛਪਰੇ ਬੜੀ ਮੋਟੀ ਜਿਹੀ ਹੈ। ਥੱਲੇ ਤੇ ਲੱਕੜ ਲੁੱਕੜ ਹੋਏਗੀ ਜ਼ਰੂਰ, ਮਤਲਬ ਉਹਦੀ ਛੱਤ ਹੋਏਗੀ, ਲੇਕਿਨ ਉਤਲੀ ਜਿਹੜੀ ਆ ਲੇਅਰ ਬੜੀ ਮੋਟੀ ਸਾਰੀ ਲੇਅਰ, ਉਹ ਕਾਨਿਆਂ ਦੀ ਹੈ, ਜਿਹਨੂੰ ਆਪਾਂ ਸਰੂ ਵੀ ਕਹਿੰਦੇ। ਸਾਰੇ ਘਰ ਇੱਧਰਲੀ ਸਾਈਡ ਤੇ ਉੱਧਰਲੀ ਸਾਈਡ ਤੇ ਸੇਮ ਸਟਾਈਲ ਦੇ ਘਰ। ਪਿੰਡ ਵੇਖ ਲਿਆ ਤੇ ਪਾਣੀ 'ਚ ਨਹਾ ਵੀ ਲਿਆ ਡਿੱਗ ਕੇ, ਤੇ ਅਸੀਂ ਹੁਣ ਨਿਕਲਾਂਗੇ ਵਾਪਸ ਫਿਰ ਸ਼ਹਿਰ ਵਾਲੇ ਪਾਸੇ, ਕਿਉਂਕਿ ਉੱਥੇ ਕੋਈ ਦੋਸਤ ਮਿਲਣ ਆ ਰਹੇ ਨੇ। ਨਾਲ ਨਵਜੋਤ ਪੰਨੂ ਆਇਆ ਚੰਡੀਗੜ੍ਹ ਤੋਂ, ਤੇ ਉਹਨੂੰ ਵੀ ਮਿਲਣਾ ਜਾ ਕੇ। ਤੇ ਆਪਾਂ ਹੁਣ ਫਿਰ ਚੱਲਦੇ ਹਾਂ ਵਾਪਸ। ਇੱਥੋਂ 1.5 ਘੰਟੇ ਦੀ ਡਰਾਈਵ ਹੈ, ਤੇ ਉਨੀ ਦੇਰ ਗਿੱਲੇ ਹੀ ਮੈਂ ਜਾਣਾ। ਹੁਣ ਕੱਪੜੇ ਵੀ ਲੈ ਕੇ ਆਇਆ, ਕੱਪੜੇ ਸਾਰੇ ਘਰ ਛੱਡੇ, ਤੇ ਘਰ ਚੱਲਦੇ ਹੁਣ ਜਾ ਕੇ ਕੱਪੜੇ ਬਦਲ ਕੇ ਫਿਰ ਉਹਨਾਂ ਨੂੰ ਮਿਲਦੇ।